ਚਾਚਾ ਬੂਟਾ ਅੰਜੀਰ ਦਾ ਪੌਦਾ ਵਿਕਾਸ ਸਾਹਿਬ ਲੈ ਕੇ ਆਏ ਵਿਹਾੜੀ ਤੋਂ ਤੋਹਫਾ ਇੱਕ ਸੁਨੇਹਾ ਦੇਣ ਵਾਸਤੇ ਤੇ ਤੁਸੀਂ ਗਾਹਾਂ ਉਹ ਆਪਣੇ ਹੱਥਾਂ ਨਾਲ ਲਾਓ। ਬੱਕਰੀ ਨਾਲ ਰਿਸ਼ਤਾ ਪੁਰਾਣਾ ਕਾਫੀ ਅੱਗੇ ਪਿਓ ਦਾਦਾ ਹੀ ਚਰਿੰਦਾ ਆਇਆ ਬੱਕਰੀਆਂ ਸਾਡੀਆਂ ਤੇ ਹੁਣ ਉਸ ਤੋਂ ਬਾਅਦ ਮੈਂ ਹੀ ਚਰਾਉਣ ਲੱਗ ਗਿਆ। ਕਾਫੀ ਦੇਰ ਹੋ ਗਈ ਸਾਨੂੰ ਬੱਕਰੀਆਂ ਚਾਰਦੇ। ਅੱਛਾ ਹਾਂਜੀ ਪੂਰੀ ਜ਼ਿੰਦਗੀ ਦੀ ਖੇਡ ਪੂਰੀ ਜ਼ਿੰਦਗੀ ਦੀ ਖੇਡ ਸਾਡੇ ਦਾਮ ਨਾਲ ਤੇ ਅਸੀਂ ਨਾਂਦੇ ਹੀ ਦਾਮ ਨਾਲ ਆਇਆ। ਇਹਦੇ 'ਚ ਗੋਂਗਲੂ ਆ ਮੂਲੀਆਂ ਤੇ ਆਹ ਚਕੰਦਰ ਆ ਲਾਲ ਚਕੰਦਰ ਨੀਰਾ ਕਹਿੰਦੇ ਲਹੂ ਬਣਾਉਂਦੇ ਇਹ ਫਾਇਦੇ 'ਚ ਹਰ ਸ਼ੇ ਫਾਇਦੇ 'ਚ ਬਾਬਾ। ਹੁਣ ਠੀਕ ਹੋਇਆ ਕੰਮ। ਹਾਂ ਘਬਰਾ ਹੀ ਨਹੀਂ ਤੂੰ ਹੁਣ ਜਨਾਬ ਗਾਜਰ ਤੇ ਗਾਜਰ ਹੀ ਜਾਏਗੀ। ਵਾਹ ਬਈ ਵਾਹ 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 ਲਓ ਜੀ ਹੁਣ ਠੀਕ ਹੋਇਆ ਕੰਮ। ਇੱਧਰ ਨੂੰ ਹੋਇਓ ਜੀ ਮੈਂ ਤੁਹਾਨੂੰ ਦਿਖਾਵਾਂ ਜੁਗਨੀ ਆਵਾਜ਼ ਸੁਣੂਗੀ। ਆਹੋ ਚੱਲ ਪਾ ਜੁਗਨੀ 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 ਆ ਦੇਖ ਨਾ ਜਿਹੜੇ ਤੂੰ ਥੱਲੇ ਨਹੀਂ ਸਵਾਰ ਕੇ ਜੁਗਨੀ ਉਧਰ ਕੱਢ ਜੁਗਨੀ ਜੁਗਨੀ ਆ ਦੇਖ ਲਈ ਕੱਢ ਦੇ। ਵਾਹ ਬਈ ਵਾਹ ਟਰੈਕਟਰ ਦਾ ਸਲੈਂਸਰ ਵੀ ਹੈ ਜੀ ਪੂਰਾ ਟਰੈਕਟਰ। ਅੱਛਾ ਵਾਹ ਬਈ ਵਾਹ। ਸਿਆਣੇ ਕਹਿੰਦੇ ਵੀ ਕਈ ਜੁੱਲੀ ਵਾਹ ਕਿੱਧਰ ਗਏ ਬਚੜੇ ਤੇ ਕਿੱਧਰ ਗਈ ਮਾਂ ਵੀ ਤਿੰਨ ਪਾਸੇ ਪਤਾ ਕਰਕੇ ਆਏ ਆ। ਪੰਮੇ ਦਾ ਪੰਮਾ ਕਿੱਧਰ ਆ ਜੀ ਕੋਈ ਮੂਲੀਆਂ ਵਾਲ ਪਤਾ ਕੀਤਾ ਪਾਲਕ ਵੱਢਣ ਗਿਆ ਉਧਰ ਪਤਾ ਕੀਤਾ ਮਟਰਾਂ ਵਾਲ ਪਤਾ ਕੀਤਾ ਤੇ ਉਹ ਟਰਾਲੀ ਦੇ ਉੱਤੇ ਕੁਝ ਰੱਖੀ ਲਿਆ ਰਿਹਾ ਜਿਆਦਾ ਸਾਰੇ ਆਪਣਾ ਸਰਦੀ ਦਾ ਮੈਂ ਫੇਰਾ ਜੀ ਪੈਦਲ ਇਹ ਹਾਂ 10 ਰੁਪਏ 15 ਲੈ ਜਾਣਾ ਦੁੜਕੀ ਇਹ ਅੱਛਾ ਅੱਛਾ ਨਾਲ ਆਪਣੀ ਬਾਗ ਨਾਲੇ ਬਲਦੀ ਜੀ ਤੇ ਕਿਉਂ ਚੱਲ ਰਿਹਾ ਕਿਉਂ ਚੱਲ ਰਿਹਾ ਜੀ ਮਾਸ਼ਾਅੱਲਾ ਚਲੋ ਡੇਲੀ। ਸ਼ੁਕਰ ਅਗਲੇ ਦਿਨ ਨਾ ਜੀ ਪੰਮੇ ਨੇ ਲੈ ਕੇ ਗਿਆ ਫਿਰ ਤੇ ਮਰਾਈ ਆ ਸਵਾਰ ਨੂੰ ਸੱਦ ਕੇ ਬਹਿੜਾ ਇੱਕ ਥਾਂ ਤੋਂ ਬੜਾ ਚੰਗਾ ਮੰਗ ਕੇ ਤੇ ਬੜੀ ਸੋਹਣੀ ਥਾਂ ਦੇ ਉੱਤੇ ਫਿਰ ਤੇ ਮਾਰੀ ਪਰ ਰੂਹ ਰਾਜ਼ੀ ਹੋ ਗਿਆ ਇਹਨਾਂ ਨੇ ਮਾਸ਼ਾਅੱਲਾ ਬੜੀ ਦੌੜ ਮਾਰੀ ਜੀ। ਬਹਿੜੇ ਨੇ ਕਿਹਾ ਵੀ ਭਾਈ ਮੈਨੂੰ ਲੈ ਚੱਲੋ ਜਿੱਥੇ ਜੀ ਕਰਦਾ ਲੈ ਚੱਲੋ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਗੱਲ ਵੇਲੇ ਦੀ ਤੇ ਫਲ ਮੌਸਮ ਦਾ। ਚੌਕਸ ਹੋ ਜਾਓ ਚੁਕੰਨੇ ਹੋ ਜਾਓ ਧਿਆਨ ਕਰਿਓ ਗੌਰ ਕਰ ਲਓ ਵੀ ਮੌਸਮ ਆ ਗਿਆ ਸ਼ਜਰਕਾਰੀ ਦਾ। ਸਾਡੀ ਇੱਕ ਮੁਹਿੰਮ ਸੀ ਤੁਹਾਨੂੰ ਚੇਤੇ ਹੋਣਾ ਤੁਸੀਂ ਸਾਡੀ ਟੀਮ ਨੂੰ ਦੇਖ ਵੀ ਰਹੇ ਆ ਰੁੱਖ ਮਾਪਿਆਂ ਵਰਗੇ ਤੇ ਇਸ ਟੀਮ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਜੁੜੇ ਸੀ ਸਾਨੂੰ ਪਤਾ ਵੀ ਨਹੀਂ ਸੀ ਵੀ ਅੱਲਾ ਵੱਲੋਂ ਵੀ ਉਹ ਰੁੱਖ ਮਾਪਿਆਂ ਵਰਗੀ ਟੀਮ ਦੇ ਵਿੱਚ ਕਿੰਨੇ ਬੰਦੇ ਰਲ ਗਏ। ਸਾਡੇ ਕੋਲ ਇਸ ਟਾਈਮ ਸਾਡੇ ਭਰਾ ਬੈਠੇ ਸਾਡੇ ਪ੍ਰਾਹੁਣੇ ਮੁਹੰਮਦ ਵਿਕਾਸ ਸਾਹਿਬ ਵਿਹਾੜੀ ਸ਼ਜਰ ਦੋਸਤ ਬਹੁਤ ਸਾਰੇ ਬੰਦੇ ਜਾਣਦੇ ਆ ਤੇ ਵਿਕਾਸ ਸਾਹਿਬ ਤੁਹਾਨੂੰ ਆਪ ਦੱਸਣਗੇ ਵੀ ਰੁੱਖ ਮਾਪਿਆਂ ਵਰਗੇ ਜਿਹੜੀ ਸਾਡੀ ਮੁਹਿੰਮ ਸੀ ਉਹਦੇ 'ਚ ਇਹ ਕਿੱਦਾਂ ਰਲੇ। ਜੀ ਅਸਲਾਮ ਵਾਲੇਕੁਮ। ਮੈਂ ਜੀ ਤੁਹਾਡੀ ਇਹ ਚੀਜ਼ ਦੇਖੀ ਤੇ ਦਿਲ ਨੂੰ ਲੱਗੀ। ਆਮੀਨ। ਫਿਰ ਮੇਰਾ ਦਿਲ ਕੀਤਾ ਕਿ ਇਸ ਮੁਹਿੰਮ ਨੂੰ ਵੀ ਲੈ ਕੇ ਚੱਲਣਾ। ਹਾਂਜੀ ਤੁਹਾਡੇ ਕੋਲ ਕਹਿੰਦਾ ਮੈਂ ਇਹਦੀ ਇਜਾਜ਼ਤ ਲਈ ਤੁਸੀਂ ਕਿਹਾ ਜੀ ਲਾਓ ਤੇ ਅਸੀਂ ਪੌਦੇ ਲਗਾ ਰਹੇ ਹਾਂ ਤੇ ਸਾਨੂੰ ਪਾਕਿਸਤਾਨ ਚੋਂ ਕਿ ਬਾਹਰੋਂ ਵੀ ਲੋਕਾਂ ਦੇ ਮੈਸੇਜ ਆਉਂਦੇ ਆ ਵੀ ਇਹਦਾ ਜਿਹੜਾ ਫਿਕਰ ਆ ਜੁਮਲਾ ਸਾਨੂੰ ਬੜਾ ਪਸੰਦ ਆ ਰੁੱਖ ਮਾਪਿਆਂ ਵਰਗੇ। ਰੁੱਖ ਮਾਪਿਆਂ ਵਰਗੇ। ਬਲਕਿ ਸਾਡੇ ਇੱਕ ਦੋਸਤ ਨੇ ਮੋਹਸਿਨ ਸ਼ਕੂਰੀ ਸਾਹਿਬ ਉਹ ਸ਼ਾਇਰ ਨੇ ਤੇ ਸ਼ਜਰਕਾਰੀ ਉੱਪਰ 100 ਨਜ਼ਮਾਂ ਲਿਖ ਚੁੱਕੇ ਆ। ਹਾਂ ਉਹ ਕਹਿੰਦੇ ਮੈਂ ਬਹੁਤ ਜਲਦੀ ਨਾ ਇੱਕ ਜਿਹੜੀ ਹੈ ਨਾ ਨਜ਼ਮ ਰੁੱਖ ਮਾਪਿਆਂ ਵਰਗੇ ਇਹਦੀ ਮੈਂ ਪੂਰੀ ਕਰਾਂਗਾ। ਵਾਹ 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 ਜੁੰਦੇ ਰਹੋ। ਹਾਂਜੀ ਇਹ ਨਾ ਜੀ ਪੌਦਾ ਆਪਾਂ ਲਾਉਣਾ ਲੇਕਿਨ ਪਹਿਲੇ ਨਾ ਗਮਲੇ 'ਚ ਕੱਢਣਾ ਤੁਹਾਨੂੰ ਦੱਸਣਾ ਵਾ ਤਾਂ ਕਿ ਗਮਲਾ ਟੁੱਟੇ ਨਾ ਆਪਣਾ। ਅੱਛਾ ਤੁਸੀਂ ਕੱਢੋ ਅਸੀਂ ਗੱਲ ਕਰਦੇ ਹਾਂ। ਹਾਂਜੀ ਵਿਕਾਸ ਸਾਹਿਬ ਜੀ ਆਇਆਂ ਨੂੰ ਬੜਾ ਚੰਗਾ ਲੱਗਾ ਜੀ ਤੁਸੀਂ ਖਸੂਸੀ ਤੌਰ ਤੇ ਆਏ। ਨੁਮਾਨ ਸਾਹਿਬ ਆਪਣੀ ਜਿਹੜੀ ਮੁਹਿੰਮ ਆ ਤੁਹਾਡੇ ਚੇਤੇ ਆ ਨਾ ਭੁੱਲੇ ਤਾਂ ਨਹੀਂ ਲੋਕਾਂ ਨੂੰ ਵੀ ਚੇਤੇ ਕਰਾ ਦਿਓ ਟਾਈਮ ਆ ਗਿਆ ਤਾਂ। 15 ਫਰਵਰੀ ਤੋਂ ਨਾ ਜੀ ਅਸੀਂ ਤੇ ਜਿਹੜਾ ਸ਼ਜਰਕਾਰੀ ਮੁਹਿੰਮਾਂ ਨੂੰ ਦੁਬਾਰਾ ਤੋਂ ਸਟਾਰਟ ਕਰ ਰਹੇ ਹਾਂ ਉੱਦਾਂ ਹੀ ਪੌਦੇ ਦੇਵਾਂਗੇ ਜਿਵੇਂ ਅੱਗੇ ਦੇ ਸੀ ਤੇ ਲਾਵਾਂਗੇ ਵੀ ਆਪਣੀ ਟੀਮ ਦੇ ਨਾਲ ਅੰਜਮ ਸਾਹਿਬ ਦੀ ਸਰਬਰਾਹੀ ਜਿੱਦਾਂ ਅਸੀਂ ਅੱਗੇ ਕੰਮ ਕਰ ਰਹੇ ਹਾਂ ਨਾ ਤੇ ਸਾਡੀ ਦਰਖਾਸਤ ਆ ਸਾਰਿਆਂ ਨੂੰ ਤੁਸੀਂ ਵੀ ਇਹਦੇ ਤੇ ਕੰਮ ਕਰੋ ਸ਼ਾਮਲ ਹੋਵੋ ਇਹਦੇ 'ਚ। ਜਦੋਂ ਅਸੀਂ ਸ਼ੁਰੂ ਕੀਤਾ ਅਸੀਂ ਵੀ ਇਕੱਲੇ ਸੀ ਲੇਕਿਨ ਅੱਲਾਹ ਪਾਕ ਨੇ ਇੰਨੀ ਰਹਿਮਤ ਪਾਈ ਸਾਨੂੰ ਨਹੀਂ ਪਤਾ ਵੀ ਕਿੱਥੋਂ ਲੋਕ ਸਾਡੇ ਨਾਲ ਜੁੜ ਗਏ ਤੇ ਅਸੀਂ ਇਸ ਕੰਮ ਨੂੰ ਚਲਾਇਆ ਮਾਸ਼ਾਅੱਲਾ ਤੇ ਇਨਸ਼ਾਅੱਲਾ ਅੱਗੇ ਨੂੰ ਵੀ ਆਪਾਂ ਚਲਾਉਣਾ ਸਾਰਿਆਂ ਨੇ ਰਲ ਮਿਲ ਕੇ ਇਹਦੇ ਨਾਲ ਸ਼ਾਮਲ ਹੋਵੋ ਸਾਰੇ ਸਾਡੇ ਨਾਲ। ਤੁਸੀਂ ਸਾਨੂੰ ਉਹ ਕਿਸੇ ਟਾਈਮ ਦਿਖਾਓਗੇ ਵੀ ਪਿਛਲਾ ਕੰਮ ਤੁਸੀਂ ਕੀ ਕੀਤਾ। ਹਾਂਜੀ ਜਦੋਂ ਤੁਹਾਡਾ ਦਿਲ ਕਰੇ ਜੀ। ਲਓ ਜੀ ਉਹ ਕਹਿੰਦੇ ਜਿਹੜਾ ਪਿਛਲਾ ਸੀ ਨਾ ਸ਼ਜਰਕਾਰੀ ਉਹ ਤੁਸੀਂ ਕਿਸੇ ਟਾਈਮ ਦੇਖ ਸਕਦੇ ਆ ਤੇ ਅਸੀਂ ਦੇਖਾਂਗੇ ਨੁਮਾਨ ਸਾਹਿਬ ਦੀ ਸ਼ਜਰਕਾਰੀ ਪੂਰਾ ਦੇਖਾਂਗੇ ਵੀ ਇਸ ਟੀਮ ਨੇ ਰੁੱਖ ਮਾਪਿਆਂ ਵਰਗੀ ਟੀਮ ਨੇ ਵੀ ਕੀ ਕੰਮ ਕੀਤਾ। ਚਾਚਾ ਬੂਟਾ ਅੰਜੀਰ ਦਾ ਪੌਦਾ ਵਿਕਾਸ ਸਾਹਿਬ ਲੈ ਕੇ ਆਏ ਵਿਹਾੜੀ ਤੋਂ ਤੋਹਫਾ ਇੱਕ ਸੁਨੇਹਾ ਦੇਣ ਵਾਸਤੇ ਤੇ ਤੁਸੀਂ ਗਾਹਾਂ ਉਹ ਆਪਣੇ ਹੱਥਾਂ ਨਾਲ ਲਾਓ। ਮਾਸ਼ਾਅੱਲਾ ਕੀ ਬਾਤ ਹੈ ਜੀ। ਸਫੀਰੇ ਅੰਜੀਰ ਦੇ ਪਲੇਟਫਾਰਮ ਤੋਂ ਅਸੀਂ ਸ਼ਜਰਕਾਰੀ ਕਰ ਰਹੇ ਹਾਂ ਤੇ ਜਿਹੜੀ ਅੰਜੀਰ ਲਗਾ ਰਹੇ ਹਾਂ ਜੀ ਆ ਪੌਦਾ ਲਗਾਉਣ ਲੱਗੇ ਜੀ। ਬੜੀ ਮਿਹਰਬਾਨੀ ਜੀ ਇਹਨਾਂ ਦੀ, ਬੜੀ ਮਿਹਰਬਾਨੀ ਬੜੀ ਦੂਰੋਂ ਪੌਦਾ ਆਇਆ ਜੀ ਸਾਡੇ ਵਾਸਤੇ ਤੋਹਫਾ ਜੀ। ਬਿਸਮਿਲ੍ਲਾ ਵਾਹ ਬਈ ਵਾਹ ਤੁਸੀਂ ਗੱਲ ਕਰਦੇ ਰਹੋ। ਬਸ ਸਾਡੀ ਖਵਾਇਸ਼ ਸੀ ਕਿ ਅਸੀਂ ਬਾਈ ਅੰਜਮ ਕੋਲ ਜਾਈਏ ਤੇ ਪੂਰੀ ਟੀਮ ਨਾਲ ਪੌਦਾ ਲਗਾਈਏ। ਪੌਦਾ ਲੱਗ ਗਿਆ ਜੀ ਮਾਸ਼ਾਅੱਲਾ। ਹਾਂਜੀ ਟੀਮ ਸਫੀਰੇ ਅੰਜੀਰ ਤੋਂ ਤੋਹਫਾ ਹੈ ਜੀ। ਅੱਲਾਹ ਖੈਰ ਕਰੇ ਫਲ ਖਾਓਗੇ ਤੇ ਮਜ਼ਾ ਆਏਗਾ ਇਨਸ਼ਾਅੱਲਾ ਕਿਉਂ ਨਹੀਂ। ਹਾਂਜੀ ਜੇ ਲਾਵਾਂਗੇ ਤੇ ਖਾਵਾਂਗੇ ਨਾ ਜਿਨ੍ਹਾਂ ਦਾ ਖਾ ਰਹੇ ਆ ਉਹ ਵੀ ਕਿਸੇ ਨੇ ਲਾਏ ਸੀ। ਹਾਂਜੀ ਹਾਂ ਇਦਾਂ ਜੋ ਸਾਡੇ ਵਾਸਤੇ ਕੋਈ ਡਿਊਟੀ ਦੇ ਗਿਆ ਅਸੀਂ ਗਾਂ ਡਿਊਟੀ ਦਈਏ। ਹਾਂਜੀ ਜਿਉਂਦੇ ਵਾਸਤੇ ਰਹੋ ਜੀ। ਅੱਛਾ ਜੀ ਇਹ ਤਾਂ ਦਰਖਤ ਹੈ ਨਾ ਜੀ ਫਲ ਵਾਲੇ। ਹਾਂਜੀ
ਛਾਂ ਵਾਲੇ ਲੱਕੜੀ ਵਾਲੇ ਜਿਹੜੇ ਦਰਖਤ ਆ ਨਾ ਜੀ, ਹਾਂਜੀ ਤੇ ਐਤਕੀ ਮੇਰਾ ਇਰਾਦਾ ਹੈ ਵੀ ਉਹ ਵੀ ਕੁਛ ਨਾਲ ਨਾ ਟਾਲੀ ਲਾਉਣ ਦਾ। ਬਿਤ ਤੁਹਾਡਾ ਲਾਓ ਕੀ ਜੀ, ਪ੍ਰੋਗਰਾਮ, ਕੀ ਸਲਾਹ ਦਿੰਦੇ ਜੇ ਟਾਹਲੀ- ਮੈਨੂੰ ਵੀ ਮੈਂ ਉਹ ਟਾਲੀ ਲਾ ਲਵਾਂ? ਲਾਓ ਟਾਲੀ ਲਾਓ, ਅੱਛਾ। ਨਾਲ ਕੁਛ ਕਿੱਕਰ ਲਾਓ ਅੱਛਾ ਤੇ ਅਰਜਨ ਲਾਓ। ਅਰਜਨ ਦੀ ਜਿਹੜੀ ਲੱਕੜ ਆ ਨਾ ਜੀ, ਹਾਂਜੀ, ਹਾਂਜੀ। ਬਹੁਤ ਅੱਛੀ ਆ। ਅੱਛਾ ਤੇ ਫਿਰ ਉਸ ਤੋਂ ਪਹਿਲੇ ਦਰਖਤ ਬਹੁਤ ਸੋਹਣਾ ਵਾ। ਅੱਛਾ। ਫਿਰ ਅਗਲੀ ਗੱਲ ਵੀ ਉਹਦਾ ਜਿਹੜਾ ਪੱਤਾ ਤੇ ਛਿਲਕਾ ਵਾ ਨਾ, ਹਾਂਜੀ, ਹਾਂਜੀ। ਦਿਲ ਦੇ ਮਰੀਜ਼ ਬੰਦਿਆਂ ਵਾਸਤੇ ਸਾਡੇ ਕੋਲ ਹੈ ਜੀ। ਹਾਂਜੀ ਬਹੁਤ ਪਿਆਰਾ ਵਾ। ਤੇ ਉਹਦੇ ਸ਼ਰਬਤ ਬਣਦਾ ਵਾ, ਕਾਵਾ ਅੱਛਾ। ਬਣਦਾ ਵਾ, ਅੱਛਾ। ਉਹ ਚੰਗਾ ਵਾ। ਅਗਰ ਜੇ ਟਾਲੀ ਲਾਈਏ ਹਾਂਜੀ ਤੇ ਟਾਲੀ ਕਿਸ ਤਰੀਕੇ ਨਾਲ ਲਾਣੀ ਚਾਹੀਦੀ ਆ? ਐਸੇ ਤਰੀਕੇ ਨਾਲ ਜਦੋਂ ਪੱਟ ਕੇ ਤੇ ਅੱਗੇ ਲਾ ਦੇਵਾਂ ਜਾਂ ਉਹਨੂੰ? ਨਹੀਂ ਨਹੀਂ, ਉਹਦੀ ਤੁਸੀਂ ਟਾਲੀ ਅਗਰ ਅੱਛਾ। ਜੜ ਕੱਢੀ ਹੈ ਨਾ ਜੀ, ਹਾਂਜੀ, ਹਾਂਜੀ। ਉੱਤੋਂ ਉਹਨੂੰ ਫੁੱਟ ਰੱਖ ਵੱਢ ਦੇਣਾ ਵਾ ਜੀ, ਅੱਛਾ। ਤੇ ਉਹਨੂੰ ਅੱਗੇ ਲਾ ਦੇਣਾ ਵਾ। ਪੂਰਾ ਐਡਾ ਬੂਟਾ ਲਾਉਂਗੇ ਹਾਂਜੀ, ਹਾਂਜੀ। ਉਹ ਨਹੀਂ ਚੱਲੇਗਾ। ਅੱਛਾ ਹਾਂਜੀ। ਕਲਮ ਬਣਾ ਕੇ ਕਲਮਾਂ ਲਾ। ਮਿਲ ਜਾਣਗੀ ਨਾ ਆਪਾਂ ਨੂੰ, ਹਾਂਜੀ, ਉਹ ਹਾਂਜੀ। ਤੁਸੀਂ ਜੜਾਂ ਵਾਲੀਆਂ ਹੋਣੀਆਂ, ਜ਼ਮੀਨ 'ਚ ਲਾਈ ਜਾਣਾ, ਉਹਨੇ ਹੁਣ ਆਪੇ ਫੁੱਟ ਜਾਣਾ। ਉਹ ਤਿਆਰ ਵੀ ਤਾਂ ਅੱਛਾ, ਇਦਾਂ ਹੀ ਕੀਤੀਆਂ ਹੋਈਆਂ, ਆਪਾਂ ਵੀ ਤਾਂ ਕਰ ਸਕਦੇ ਹਾਂ। ਆਪਾਂ ਵੀ ਕਰ ਆਪਾਂ ਵੀ ਕਰ ਸਕਦੇ ਹਾਂ, ਬਿਲਕੁਲ। ਜ਼ਰੂਰ ਮੁੱਲ ਲੈਣੀ ਹੈ। ਬਲਕਿ ਹੁਣ ਮੌਸਮ ਆਪਾਂ ਕਰਦੇ ਤੁਸੀਂ ਹਾਂ। ਉਹਦੀ ਜੀ ਮੈਂ ਜਿੰਨੀ ਉਹ ਨਾ ਟਾਲੀਆਂ ਆਪਣੇ ਅਸ਼ਕਲੀ ਨਹੀਂ, ਹੂੰ। ਉਹਨੇ ਉਹ ਕਮਾਦੀ ਲਾਈ ਸੀ ਨਾ ਕਨਾਲ, ਉਹਦੇ ਵਿੱਚ ਬੜੀਆਂ ਟਾਲੀਆਂ ਹੋ ਪੱਟ ਕੇ ਗਈਆਂ। ਲਾ ਦਿਓ ਸਹੀ। ਟਾਲੀਆਂ ਹੋ ਗਈਆਂ ਡੜੀਆਂ। ਉਹ ਠੀਕ ਆ। ਤੇ ਉਹ ਮੈਂ ਉਹਨੂੰ ਆਖਿਆ ਵੀ ਯਾਰ ਇਹ ਨਾ ਪੱਟੀ ਨਾ, ਹਾਂ ਉਹ ਠੀਕ ਆ। ਇਹ ਮੈਂ ਪੱਟ ਕੇ ਨਾ ਆਪਣੇ ਲਾ ਉਹ ਵੀ ਲੂੰਗਾ ਇਦਾਂ ਹੀ ਤਿਆਰ ਬੰਨਿਆਂ ਤੇ। ਹੁੰਦੀਆਂ, ਹਾਂ, ਜੜਾਂ ਠੀਕ ਤੇ ਆ। ਤਿਆਰ ਹੁੰਦੀਆਂ। ਠੀਕ ਆ, ਉਹ ਠੀਕ ਹੋ ਆ। ਗਿਆ। ਚਲੋ ਅੱਲਾਹ ਤਾਲਾ ਕਾਮਯਾਬ ਕਰਿਆ। ਅਸੀਂ ਸੁਨੇਹਾ ਇਹ ਦੇਣਾ ਸੀ ਵੀ ਮੌਸਮ ਆ ਗਿਆ, ਤੁਹਾਨੂੰ ਚੇਤੇ ਕਰਾਤਾ। ਹੁਣ ਅਸੀਂ ਗਾਂ ਕਲਮਾਂ ਲਾਵਾਂਗੇ ਨਾ, ਉਹ ਵੀ ਫਿਲਮ ਬਣਾਵਾਂਗੇ, ਇਨਸ਼ਾਅੱਲਾ। ਉਹ ਵੀ ਤੁਹਾਡੇ ਤੱਕ ਸੁਨੇਹਾ ਪਹੁੰਚਾ ਦਾਂਗੇ। ਅਸੀਂ ਜੀ ਖਸੂਸੀ ਤੌਰ ਤੇ ਸ਼ੁਕਰਗੁਜ਼ਾਰ ਹਾਂ ਵਿਕਾਸ ਸ਼ਜਰ ਦੋਸਤ ਸਾਹਿਬ ਦੇ ਵੀ ਵਿਹਾੜੀ ਤੋਂ ਤਸ਼ਰੀਫ ਲੈ ਕੇ ਉਚੇਚਾ ਇੰਨਾ ਪੈਂਡਾ ਕੀਤਾ ਸਾਡੇ ਵਾਸਤੇ। ਜੀ ਆਇਆਂ ਨੂੰ ਸਤ ਬਿਸਮਿਲ੍ਲਾ, ਬੜੀ ਮਿਹਰਬਾਨੀ ਜੀ। ਤੇ ਫਿਰ ਸਾਡੇ ਵਾਸਤੇ ਤੋਹਫਾ ਇੱਕ ਯਾਦਗਾਰ ਬਣ ਗਈ। ਹਾਂਜੀ, ਇਹ ਅੰਜੀਰ ਦਾ ਪੌਦਾ ਤੇ ਤੁਹਾਨੂੰ ਦੱਸੀ ਵੀ ਜਾਵਾਂਗੇ ਵੀ ਕਿੱਡਾ ਖੋ ਗਿਆ। ਬੜੀ ਮਿਹਰਬਾਨੀ ਜੀ, ਦੁਆਵਾਂ 'ਚ ਯਾਦ ਰੱਖਿਓ, ਦੱਬ ਲਓ ਬਟਨ ਜੀ। ਲਾ ਅਸੀਂ ਦਿੱਤਾ, ਖਾਣਾ ਪਤਾ ਨਹੀਂ। ਹਾਂ, ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਕਾਵਾਂ ਕੋਲੋਂ ਢੋਲ ਵਜਵਾਣੇ ਤੇ ਭੂਤਾਂ ਕੋਲੋਂ ਮਰਾਦਾਂ। ਦੁਨੀਆ ਤੇ ਕੋਈ ਕੰਮ ਵੀ ਅਨਹੋਣੀ ਨਹੀਂ ਹੁੰਦੀ। ਵੀ ਤੁਸੀਂ ਕਹੋ ਵੀ ਐਸਾ ਕੋਈ ਚਿਰਾਗ ਰਗੜੀਏ ਤੇ ਉਧਰੋਂ ਕੋਈ ਜਿੰਨ ਆ ਕੇ ਆਖੇ ਵੀ ਹਾਂਜੀ ਦੱਸੋ ਜੀ ਕੀ ਕਰਨਾ। ਇਹ ਗੱਲੀ ਬਾਤੀ ਆ। ਇਹ ਜਿਹੜੀ ਸਚਾਈ ਦੀ ਦੁਨੀਆ ਨਾ, ਇੱਥੇ ਹੱਡ ਬੀਤੀ ਚੱਲਣੀ ਆ, ਇੱਥੇ ਹੱਥੀਂ ਕਰਨਾ ਪੈਣਾ। ਇਦਾਂ ਦੀ ਹੱਡ ਬੀਤੀ ਤੁਹਾਨੂੰ ਸੁਣਾਉਣ ਵਾਸਤੇ ਅਸੀਂ ਪਹੁੰਚੇ ਹਾਂ। ਸਾਡੇ ਗਰਾਈ ਇਲਾਕਾ ਗੜ੍ਹ ਫਤਿਹ ਸ਼ਾਹ, ਬਹੁਤ ਵੱਡਾ ਕਸਬਾ, ਬੜਾ ਕਦੀਮੀ ਕਸਬਾ। ਉਹਦੇ ਲਾਗੇ ਸਾਡੇ ਭਰਾ ਜ਼ਹੂਰ ਵਸਲੀ ਸਾਹਿਬ। ਪੁਰਾਣਾ ਕਸਬਾ ਹੈ, ਕੋਈ ਅੱਜ ਦਾ ਤਾਂ ਹੈ ਨਾ। ਹਾਂਜੀ, ਇਹ ਬਾਬਾ ਫਤਿਹ ਸ਼ਾਹ ਦੇ ਨਾਂ ਤੇ ਇਹ ਹਾਂਜੀ, ਬਾਬਾ ਹਾਂ, ਫਤਿਹ ਬਾਬਾ ਸ਼ਾਹ ਫਤਿਹ ਸ਼ਾਹ। ਇੱਥੇ ਲਾਗੇ ਇੱਕ ਦਰਬਾਰ ਆ ਬਾਬਾ ਨੱਥੂ ਸ਼ਾਹ ਸ਼ਰਾਜ਼ੀ, ਉਹਨਾਂ ਦੀ ਨਸਲ ਦੇ ਵਿੱਚੋਂ ਇੱਕ ਨਾਮ ਸੀ ਬਾਬਾ ਫਤਿਹ ਸ਼ਾਹ। ਉਸ ਨਾਂ ਤੇ ਗੜ੍ਹ ਫਤਿਹ ਸ਼ਾਹ ਦਾ ਇਹ ਕਸਬੇ ਦਾ ਨਾਂ ਪਿਆ ਸੀ। ਬੜਾ ਕਦੀਮ ਜੀ, ਰਾਵੀ ਦੇ ਉੱਤੇ ਆ, ਦਰਿਆ ਦੀ ਮਣ ਦੇ ਉੱਤੇ ਆ। ਤੇ ਉੱਥੇ ਅਸੀਂ ਪਹੁੰਚੇ ਹਾਂ ਆਪਣੇ ਭਰਾ ਜ਼ਹੂਰ ਵਸਲੀ ਸਾਹਿਬ ਕੋ। ਜ਼ਹੂਰ ਵਸਲੀ ਸਾਹਿਬ, ਇਹਨਾਂ ਨੂੰ ਬੜਾ ਟਾਈਮ ਗੁਜ਼ਰ ਗਿਆ, ਇਹਨਾਂ ਨੇ ਆਪਣੀ ਜ਼ਿੰਦਗੀ ਬੱਕਰੀ ਦੇ ਨਾਂ ਕਰਤੀ। ਤੇ ਇਹਨਾਂ ਨੂੰ ਗੱਲ ਸਿਰਫ ਇਹ ਪੁੱਛਣੀ ਆ ਵੀ ਤੁਹਾਡੇ ਹੱਡ ਬੀਤੀ ਦੇ ਵਿੱਚ ਕੀ ਗੱਲ ਨਵੀਂ ਆਈ ਆ, ਜਾਂ ਜਿਹੜੀਆਂ ਤੁਸੀਂ ਸੁਣਦੇ ਆ ਉਹਨਾਂ 'ਚ ਕੀ ਫਰਕ ਆਇਆ। ਇਹ ਗੱਲ ਤੂੰ ਇਧਰੋਂ ਮੋੜੀ ਜਾ ਫਿਆਜ਼ ਉਨੀ ਦੇਰ, ਇੱਧਰ ਬੱਕਰੀਆਂ ਉੱਧਰ ਨਾ ਜਾਣ। अस्सलाम वालेकुम। वालेकुम सलाम। ਜ਼ਹੂਰ ਸਾਹਿਬ ਕੀ ਹਾਲ ਚਾਲ? अल्लाह दे शुक्र है जनाब। ਜ਼ਹੂਰ ਸਾਹਿਬ, ਜਿਹੜਾ ਬੱਕਰੀ ਨਾਲ ਤੁਹਾਡਾ ਰਿਸ਼ਤਾ ਕਿੰਨਾ ਪੁਰਾਣਾ? ਬੱਕਰੀ ਨਾਲ ਰਿਸ਼ਤਾ ਪੁਰਾਣਾ ਕਾਫੀ ਅੱਗੇ ਪਿਓ ਦਾਦਾ ਹੀ ਚ ਰਹਿੰਦਾ ਆਇਆ ਬੱਕਰੀਆਂ ਸਾਡੀਆਂ ਤੇ ਹੁਣ ਉਸ ਤੋਂ ਬਾਅਦ ਮੈਂ ਹੀ ਚਰਾਵਣ ਲੱਗ ਗਿਆ। ਕਾਫੀ ਦੇਰ ਹੋ ਗਈ ਸਾਨੂੰ ਬੱਕਰੀਆਂ ਚਾਰਦੇ। ਅੱਛਾ, ਹਾਂਜੀ। ਪੂਰੀ ਜ਼ਿੰਦਗੀ ਦੀ ਖੇਡ ਆ। ਪੂਰੀ ਜ਼ਿੰਦਗੀ ਦੀ ਖੇਡ ਹੈ ਸਾਡੇ ਦਮ ਨਾਲਣ ਤੇ ਅਸੀਂ ਨਾਂਦੇ ਦਮ ਨਾਲ ਆਈ ਨਾ ਨਸਲਾਂ ਦੀ ਖੇਡ ਆ, ਪੁਸ਼ਤਾਂ ਦੀ ਖੇਡ ਆ। ਖੇਡ ਹੈ। ਜ਼ਹੂਰ ਸਾਹਿਬ, ਤੁਹਾਡੇ ਕੋ ਪਿਓ ਦਾਦੇ ਵਾਲੀ ਨਸਲ ਤੁਰਦੀ ਆਂਦੀ ਜਾਂ ਤੁਸੀਂ ਕੋਈ ਨਵਾਂ ਵਿੱਚ? ਨਹੀਂ ਨਹੀਂ, ਅਸੀਂ ਆਪ ਦੀਆਂ ਹੀ ਬੱਕਰੀਆਂ ਅਗਲੀਆਂ ਲਈ ਨਵੀਂ ਬੱਕਰੀ ਅਸਲ ਦਿਖਾਓ ਵਿੱਚੋਂ ਜੀ ਇਹਨਾਂ ਦੀ ਬ੍ਰੇਡਰ ਅਸਾਂ ਰੱਖਣਾ ਲਾਮੂ ਨਹੀਂ ਜਾਣਾ। ਅੱਛਾ, ਇਹ ਆਪਣੀ ਪੁਰਾਣਾ ਬਰੀਡਰ ਜੀ। ਪੁਰਾਣਾ, ਇਹ ਆਪਣਾ ਕਹਿ ਲਓ ਜਿਹਨੂੰ ਆਪਾਂ ਸਾਦੇ ਆ ਇਹ ਦੇਸੀ ਬੱਕਰੀਆਂ ਕਾਲੀਆਂ ਅੰਬਰਸਰੀਆਂ ਬੱਕਰੀਆਂ ਨੇ। ਅੰਬਰਸਰੀਆਂ। ਹਾਂਜੀ ਹਾਂਜੀ, ਅੰਬਰਸਰੀਆਂ, ਇਹ ਮਾਸ਼ਾਅੱਲਾ। ਤੇ ਚੌਰੇ ਸਾਹਿਬ ਇਹ ਗੱਲ ਹੈ ਵੀ ਬੱਕਰੀਆਂ ਨਾਲ ਯਕੀਨ ਕਰ ਜਾਵੇ ਨਾ ਹੂੰ। ਤੇ ਮੈਂ ਛਿੜਿਆ ਹੀ ਇੰਜ ਦਾ ਕਰਕੇ ਵਨਾ ਵੀ ਜਿਵੇਂ ਇੱਕ ਬੰਦੇ ਜਾਨ ਹੀ ਕਾਇ ਨਹੀਂ ਚੋਕ ਕਰਕੇ ਟੁਰਿਆ ਫਿਰਦਾ। ਉਹ ਕੀ ਗੱਲ ਹੋਈ? ਬੱਕਰੀਆਂ ਜਿਹੜੀਆਂ ਮੇਰੀ ਹੁਣ ਫੌਤ ਹੋਈਆਂ ਹਨ ਨਾ, ਓਹੋ, ਹਕੀਕਤ ਤੈਨੂੰ ਮੈਂ ਦੱਸ ਬੱਕਰੀਆਂ ਤੈਨੂੰ ਮੈਂ ਚੌਰੇ ਵਿਖਾ ਦਿੰਦਾ। ਤੇਰਾ ਇੱਕ ਨੈਟ ਤੇ ਚਾੜੀ ਹੋਈ ਤੂੰ ਫੇਰ ਲਵੇਂ ਜਦੋਂ ਬੱਕਰੀਆਂ ਹੁੰਦੀਆਂ ਜੇ ਤੈਨੂੰ ਕਹੂ ਉਹ ਜੀ ਛੇਲੀ ਨਜ਼ਰ ਆ ਜਾਂਦੀ। ਰੱਖੀ ਹਰ ਬੰਦਾ ਹੀ ਚੰਗੀਆਂ ਵਦਾ, ਕੋਈ ਜਾਨਵਰ ਵੀ ਮਾਲ ਵੱਡਾ ਰੱਖੋ ਨਿੱਕਾ ਰੱਖੋ, ਆਦਰੂ ਹਰ ਬੰਦਾ ਹੀ ਸ਼ੌਕ ਚੰਗੀ ਕਰਦਾ। ਚੰਗੀ ਕਰਦਾ। ਤੇ ਕਿੰਨੀਆਂ ਕੁ ਮਰੀਆਂ ਬੱਕਰੀਆਂ? ਬੱਕਰੀਆਂ ਮੇਰੀਆਂ ਮਰੀਆਂ ਨੇ ਤਰਾਏ ਤੇ ਪਰ ਤਰੋੜ ਮੇਰੀ ਦੋ ਹੀ ਦਿੱਤੀ ਇਹਨੇ। ਤਿੰਨਾਂ ਬੱਕਰੀਆਂ? ਤਿੰਨਾਂ ਬੱਕਰੀਆਂ। ਇੱਕ ਤੇ ਏਡੀ ਛੇਲੀ ਹੈ, ਪੂਰੇ 10 ਲੱਖ ਦੀ ਬੱਕਰੀ ਆਈ, ਏਡੀ ਹੁਸੈਨ ਬੱਕਰੀ ਆਈ। ਉਹ ਸਾਨੂੰ ਕੋਈ ਕੱਢ ਕੇ ਤੁਸੀਂ ਵਿਖਾਓ। ਕਾਲੀ ਤੇ ਇਤਨਾ ਕਾਦ ਤੇ ਉੱਥੋਂ ਦੀ ਲੰਮੀ ਦੇਲਾਂ ਦਾ ਬੰਦਾ ਵੇਂਦਾ ਰਿਹਾ, ਜਿਹੜਾ ਸਿੰਘ ਤੇ ਨੱਕ ਕੁੱਤੇ ਤੇ ਕੀ ਬਣਿਆ ਕੀ ਉਹਨਾਂ ਨੂੰ? ਬਿਮਾਰ ਹੋਈ ਹੈ ਯਾਰ, ਅੱਲਾ ਜਾਣੇ ਕਾਫੀ ਆ ਠੰਡ 'ਚ? ਠਾਡੇ ਉਹਦਾ ਨੱਕ ਤਾਂ ਨਹੀਂ ਵਗਿਆ? ਨਹੀਂ ਅੱਛਾ,
बड़े टीके में लगाए ने ਕਹਿੰਦੇ ਬਿਮਾਰੀ ਆਈ ਹੋਈ ਹੈ ਕੋਈ। बीमारी आई हुई लेकिन वो बीमारी उन्हें नहीं आई ਅੱਛਾ ਉਹ ਨਹੀਂ ਹੈਗੀ वो नहीं आई उन्हें। ਹੂੰ हाँ जी ਤੇ ਹੁਣ ਬੱਕਰੇ ਕਿੰਨੇ ਆ ਤੇ ਬੱਕਰੀਆਂ ਤੇ ਪੱਠਾਂ ਬੱਕਰੀਆਂ ਨਿੱਕੀਆਂ ਵੱਡੀਆਂ ਬਣ ਜਾਂਦੀਆਂ ਨੇ ਆਪਣੀਆਂ ਕੋਈ 42 ਇੱਕ ਨਾਗ ਗਏ ਹੂੰ ਹਾਂਜੀ ਆ ਹੁਣ ਕਾਲਾ ਬੱਕਰਾ ਇਹ ਵੀ ਘਰ ਦਾ ਉਹ ਰੱਤਾ ਬੱਕਰਾ ਇਹ ਦਿਖਾਓ ਜੀ ਸਾਰੇ ਖਲੋਤਾ। ਇੱਥੋਂ ਦੇ ਨੇ ਉਹ ਜਿਹੜਾ ਬੱਕਰਾ ਮੈਂ ਬੱਕਰੀਆਂ ਖਾਣ ਪੱਠੋੜ ਰੱਖੇ ਉਹਨੇ ਮੇਰੇ ਕੋਲ ਕੱਲ ਇੱਥੇ ਦੋਸਤ ਲਾ ਗਏ ਨੇ ਮਿਰਾਲੀ ਕਰੇਲਿਆਂ ਦੇ ਵਿੱਚ ਅੱਛਾ ਅੱਛਾ ਆ ਵੀ ਬੱਕਰੇ ਇਹ ਬੱਕਰੇ ਸਾਰੇ ਹੀ ਉਂਝ ਆਪਾਂ ਇੱਕ ਪਠੋਰਾ ਘਰੇ ਖੜਾ ਹੈ ਉਹ ਠਲਣਾ ਬੱਕਰੀਆਂ ਕੋ ਨਾਗਰੇ ਰੰਗ ਦਾ ਹੂੰ ਨਾਗਰਾ ਇਸ ਟਾਈਮ ਤਾਂ ਤੇਰੇ ਕੋਲ ਕੋਈ ਵੀ ਨਹੀਂ ਵੇਚਾ ਨਾ ਅੱਛਾ ਨਾਗਰਾ ਆ ਪਠੋਰੀ ਉਸ ਬੱਕਰੀ ਦੀ ਹੈ ਜਿਹੜੀ ਮਰੀ ਹੈ ਹੂੰ ਸੋਹਣੀ ਬਹਰਹਾਲ ਇਹ ਗੱਲ ਹੈ ਵੀ ਇਹ ਨਾਗਰਾ ਰੱਤੇ ਨੂੰ ਨਹੀਂ ਸਾਦੇ ਰੱਤੇ ਤਾਂ ਹਾਂਜੀ, ਤੇਰੇ ਕੋਲ ਹੈ ਰੱਤੇ ਰੰਗ- ਬੱਕਰੇ ਰੱਤੇ ਰੰਗ ਨੂੰ ਨਾਗਰਾ ਉਹ ਬੱਕਰਾ ਜਿਹੜਾ ਨਹੀਂ ਹੈ ਉਹਨੂੰ ਤੋਰਾਂ ਲੈ ਕੇ ਆ ਇਹ ਦੇਖੋ ਨਾ ਜੀ, ਇਹ ਬੱਕਰੀਆਂ ਨਾ ਦੋਵੇਂ ਪੱਠਾਂ ਹਜੇ ਲਵੀਆਂ ਪੱਠਾਂ ਹਜੇ ਬਿਲਕੁਲ ਇਹ ਪਹਿਲਣਾ ਤੇ ਹੈ ਇਹ ਅੰਮ੍ਰਿਤਸਰੀ ਬਹੁਤ ਸੋਹਣੀਆਂ ਖੂਬਸੂਰਤ ਆ ਨਾਗਰਾ ਪੱਠਾਂ ਹਾਂਜੀ ਆ ਨਾਗ ਇਹ ਨਾਗਰਾ ਸੋਹਣਾ ਜਾਨਵਰ ਮੱਖੀ ਚੀਨੇ ਦਾ ਸ਼ੌਕ ਕੋਈ ਨਹੀਂ ਕੀਤਾ ਨਹੀਂ ਉਹ ਸ਼ੌਕ ਨਹੀਂ ਉਹਨਾਂ ਬੱਕਰੀਆਂ ਦੀ ਰੇਂਜ ਇਹਨਾਂ ਦੂਈਆਂ ਬੱਕਰੀਆਂ ਲਈ ਨਹੀਂ ਜਾਂਦੀ ਅੱਛਾ ਅੱਛਾ ਥੋੜਾ ਇਸ ਗੱਲ ਦਾ ਬੱਕਰੀ ਜਿਹੜੀ ਹੁੰਦੀ ਨਾ ਮੱਖੀ ਚੀਨੀ ਉਹਦੀ ਡਿਮਾਂਡ ਇਹਨਾਂ ਬੱਕਰੀਆਂ ਦੇ ਨਹੀਂ ਜਾਂਦੀ ਮੁੜ ਗੱਲ ਤਾਂ ਇਹ ਵੀ ਮਾਲ ਤੋਂ ਇਹ ਸਾਰਾ ਹੀ ਹੈ ਰਿਜ਼ਕ ਹੈ ਜ਼ਰੂਰ ਜੇ ਤੈਨੂੰ ਪੁੱਛੀਏ ਤੂੰ ਬੱਕਰੀਆਂ ਦੇ ਵਿੱਚੋਂ ਕੀ ਬਣਾਇਆ ਤੁਹਾਡੇ ਚਲਦੀ ਆ ਰਹੀ ਬੱਕਰੀ ਤੁਹਾਡੀ ਪੁਸ਼ਤਾਂ ਦੇ ਵਿੱਚ ਹਾਂਜੀ ਤੁਸੀਂ ਇਹਦੇ ਤੋਂ ਕੀ ਬਣਾਇਆ ਬੱਕਰੀਆਂ ਦੇ ਵਿੱਚੋਂ ਅਸੀਂ ਇਹ ਵੀ 5-6 ਕਿੱਲੇ ਬੋਏ ਅਸਾਂ ਜ਼ਮੀਨ ਸਾਡੇ ਪਿਓ ਕੋਲ ਅੱਗੇ ਹਨ ਤੇ ਅੱਗੋਂ ਮੁੜ ਅਸੀਂ ਵੀ ਚਾਰਦੇ ਆਏ 12 ਲੋ ਸਾਡੇ ਪੀਵਾਂ ਹੀ ਭਾਈ 6 ਕਿੱਲੇ ਬੋਏ ਲਈ ਆਈ ਐਵੇਂ ਝੂਠ ਮਾਰ ਦਿਆ ਅਸਾਂ 12 ਲਾ ਲਈ ਤੇ ਨਹੀਂ ਹੁਣ ਸਮਝ ਆਈ ਨਾ ਅਸ ਤਾਂ ਜਾਨਵਰ ਬਾਕੀ ਡੰਗਰ ਹੀ ਰੱਖੇ ਉਹਨੇ ਅਗਾ ਮੁੜੇ ਗੱਲ ਹੈ ਵੀ ਚੌਰੀ ਸਾਹਿਬ ਅਗਾ ਖਰਚੇ ਹੀ ਹੁਣ ਹਰ ਸ਼ਾਇਦ ਬਥੇਰੇ ਬਣ ਗਏ ਨੇ ਹੁਣ ਸਮਝ ਆ ਗਈ ਫਿਲਹਾਲ ਉਂਝੇ ਹੈ ਵੀ ਅੱਲਾ ਦੀ ਰਹਿਮਤ ਹੈ ਆਪਾਂ ਨੂੰ ਬਹੁਤ ਸ਼ੌਕ ਹੈ ਨਹੀਂ ਆਮਣ ਦਿੱਤੀ ਮਸਲਾ ਇਹ ਵੀ ਇਹ ਮਾਲ ਜਿਹੜਾ ਨਾ ਸੁਰਿਆ ਸਾਹਿਬ ਬਹੁਤ ਚੰਗਾ ਮਾਲ ਚੰਗਾ ਬਰਕਤ ਵਾਲਾ ਮਾਲ ਕਰਮਾਂ ਵਾਲਾ ਤੇ ਬਰਕਤ ਕਰਮਾਂ ਵਾਲਾ। ਵਾਲਾ ਮਾਲ ਇਹਦੇ ਉਹ ਦੇਖੋ ਨਾ ਜੀ ਸ਼ਾਪ ਇਸ ਦੌਰ ਦੇ ਵਿੱਚ ਆਪਣਾ ਘਰ ਦਾ ਖਰਚਾ ਚਲਾ ਕੇ ਬਾਲ ਬੱਚਾ ਪਾਲ ਯਾਰ ਕੇ ਮੈਂ ਆਪ 4-5 ਮਹੀਨਿਆਂ ਦਾ ਪਠੋਰਾ ਲਾਇਆ ਹੁੰਦਾ ਪੂਰੇ ਲੱਖ ਰੁਪਏ ਦਾ ਇਹਨਾਂ ਬੱਕਰੀਆਂ ਦੇ ਵਿੱਚ ਛੋੜਨ ਕਾਰਨ ਅੱਛਾ ਅੱਛਾ ਮੈਨੂੰ ਇੱਥੇ ਪਠੋਰੇ ਦਾ ਪੈਸੇ ਲੱਗ ਰੁਪਈਆ 1,70,000 ਅੱਛਾ ਮੈਂ ਕਿਹਾ ਨਹੀਂ ਦੇਣਾ ਮੈਂ ਨਹੀਂ ਦੇਣਾ ਕਿੱਥੇ ਆ ਪਠੋਰਾ ਮਰ ਗਿਆ ਯਾਰ ਤੈਨੂੰ ਦੱਸੀ ਤੇ ਜਾਨ ਦੋ ਹੀ ਤੋੜ ਦਿੱਤੀ ਬਾਹਰੋਂ ਹੁਣ ਕੀ ਬੰਦਾ ਕਰੇ ਯਾਰ ਅੱਲਾ ਹਿੰਮਤ ਦੇਵੇ ਅੱਲਾ ਦੇ ਸੀਮ ਤੇ ਅੱਲਾ ਤੁਹਾਨੂੰ ਵਧਾਵੇ ਇਹਨਾਂ ਨੂੰ ਅੱਲਾ ਤਾਲਾ ਵਦੇ ਅੱਜ ਕੱਲ ਰੁੱਖ ਛਾਂਗਣ ਦਾ ਮੌਸਮ ਜੀ ਕਿਉਂ ਖਜ਼ਾਂ ਹੁਣ ਇਸ ਤੋਂ ਗਾਂ ਬਹਾਰ ਆਣੀ ਹਾਂਜੀ ਹਾਂਜੀ ਫੱਗਣ ਦੇ ਵਿੱਚ ਫਿਰ ਫੁੱਟ ਨਹੀਂ ਪੈਣਗੇ ਹੁਣ ਅੱਲਾ ਕਰਸੀ ਠੀਕ ਇਸ ਤਰ੍ਹਾਂ ਦਿਨ ਨਿਕਲਦਾ ਗਿਆ ਨਾ ਹਾਂ ਫਿਰ ਖੈਰ ਤੇ ਸਲਾ ਬੱਕਰੀਆਂ ਨੂੰ ਆ ਜਿਹੜਾ ਵੇ ਦਾਖੇ ਦਾ ਬੜਾ ਠੰਡਾ ਬੜੀ ਬੱਕਰੀਆਂ ਦੀ ਜਾਨ ਕੱਢੀ ਹੈ ਇਸ ਤੋਂ ਅੱਗੇ ਹੁਣ ਅੱਲਾ ਕਰਨਾ ਮੌਸਮ ਖੋਲ ਗਿਆ ਮਟਰੀਆਂ ਮੁਟਰੀਆਂ ਦੇ ਚਾਰੇ ਨਾਲੇ ਹੁਣ ਕਣਕਾਂ ਵੱਡੀਆਂ ਹੋ ਗਈਆਂ ਨੇ ਕਣਕੀਆਂ ਨੂੰ ਬੱਕਰੀਆਂ ਜਾਂਦੀਆਂ ਇਹਨਾਂ ਦੋ ਮੁਰਬਿਆਂ ਤੇ ਜਾਂਦੀਆਂ ਜਾਵੇਂ ਤੋਤਨ ਤੇ ਬੱਕਰੀਆਂ ਰਾਜ ਜਾਂਦੀਆਂ ਗੁਜ਼ਾਰਾ ਕਰ ਰਾਜ ਲੈਂਦੀਆਂ ਨੇ ਚੰਗਾ ਭਲਾ ਚਲ ਜਿਉਂਦੇ ਵਾਸਤੇ ਰਹੋ ਜੀ ਬੜੀ ਮਿਹਰਬਾਨੀ ਦੋਸਤ ਸਾਹਿਬ अस्सलाम वालेकुम ਸਿਆਣੇ ਕਹਿੰਦੇ ਵੀ ਸ਼ੂਮ ਦੀ ਮੜੀ ਚੋਂ ਧੂਆਂ ਨਹੀਂ ਨਿਕਲਦਾ ਵੀ ਜਿਹੜਾ ਆਪ ਦਮੜੀਆਂ ਗਿਣਦਾ ਗਿਆ ਜਿਹੜਾ 99 ਦੇ ਚੱਕਰ ਨੂੰ ਪੈ ਗਿਆ ਜਿਹਦਾ 100 ਹੀ ਨਹੀਂ ਪੂਰਾ ਹੋਇਆ ਤੇ ਦੁਨੀਆ ਤੋਂ ਚਲਿਆ ਗਿਆ ਉਹ ਪਿਛਲਿਆਂ ਨੂੰ ਵੀ ਸਬਕ ਇਹੀ ਦੇ ਗਿਆ ਬਈ ਕਰਦੇ ਰਹੋ ਦਮੜੀਆਂ ਗਿਣਦੇ ਰਹੋ ਪੂਰੀਆਂ ਕਰਦੇ ਰਹੋ ਇਹ ਪੂਰੀਆਂ ਨਾ ਹੋਈਆਂ ਕਿਸੇ ਦੀਆਂ ਵੀ ਅਸੀਂ ਜਦੋਂ ਇਹ ਸਬਜ਼ੀ ਲਾਈ ਸੀ ਨਾ ਉਦੋਂ ਵੀ ਤੁਹਾਨੂੰ ਦੱਸਿਆ ਸੀ ਵੀ ਅਸੀਂ ਆ ਸਬਜ਼ੀ ਲਾ ਰਹੇ ਆ ਕੋ ਆਪ ਖਾਵੇ ਕੋ ਘਰ ਵਾਲਾ ਖਾਵੇ ਕੋ ਬਾਹਰ ਵਾਲਾ ਖਾਵੇ ਨੰਗ ਦੇ ਟੱਪ ਦੇ ਮੁਰੱਬੇ ਚੋਂ ਬੰਦੇ ਮੂੰਹ ਹਲਾਉਂਦੇ ਰਹਿਣ ਤੇ ਅਸੀਂ ਤਾਂ ਖਾਸੇ ਟਾਈਮ ਦੇ ਖਾ ਰਹੇ ਆ ਮੂਲੀਆਂ ਵੀ ਆ ਗੋਂਗਲੂ ਹਰ ਸ਼ੈ ਤੇ ਅੱਜ ਸੋਚਿਆ ਵੀ ਤੁਹਾਨੂੰ ਦਿਖਾ ਰਹੀਏ ਵੀ ਹਲੇ ਤੱਕ ਸਾਡੀ ਸਬਜ਼ੀ ਚੱਲ ਰਹੀ ਹੈ ਚਾਚਾ ਬੂਟਿਆ ਹਾਂਜੀ ਸਬਜ਼ੀ ਇਨਸ਼ਾਅੱਲਾ ਚੱਲ ਰਹੀ ਜੀ ਸਬਜ਼ੀ ਚੱਲ ਰਹੀ ਹੈ ਮਾਸ਼ਾਅੱਲਾ ਇਹ ਉਹ ਕੰਮ ਆ ਵੀ ਤੁਸੀਂ ਮੁਰੱਬੇ ਖੇਤਾਂ 'ਚ ਕੰਮ ਕਰ ਰਹੇ ਆ ਤੁਹਾਨੂੰ ਰੋਟੀ ਦੀ ਕੋਈ ਲੋੜ ਨਹੀਂ ਮੂਲੀਆਂ ਖਾ ਲਓ ਆ ਧੋਵੋ ਅਸੀਂ ਹਰ ਸ਼ਾਪ ਦੀ ਨਾਲ ਲੈ ਕੇ ਆਏ ਆ ਇੱਥੇ ਮੁਰੱਬੇ ਮੂਲੀ ਆ ਸ਼ਲਜਮ ਆ ਜੋ ਮਰਜੀ ਮਰਬੇ ਜੋ ਸਬਜ਼ੀ ਲਾਈ ਹੋਵੇ ਜੀ ਤੇ ਰੋਟੀ ਦੀ ਤਲਬ ਹੀ ਨਹੀਂ
ਰੋਟੀ ਵਾਲੇ ਨੂੰ ਕੀ ਕਰਨਾ, ਡੀਕਣਾ ਐਵੇਂ ਮੁੜ ਮੁੜ ਕੇ ਵੀ ਆ ਜਾ ਵੀ ਰੋਟੀ ਲੈ ਆ। ਆ ਕਾਲਾ ਲੂਣ, ਹਾਂ ਜੀ, ਆ ਮਿਰਚਾਂ, ਆ ਬੱਗਾ ਲੂਣ ਕੀ ਬਾਤ ਆ। ਹੈ। ਤੇ ਅਸੀਂ ਹੁਣ ਇਹ ਤੁਹਾਨੂੰ ਥੋੜਾ ਥੋੜਾ ਰਲਾ ਲਾ ਖਾਂ। ਆਹੋ ਵਿੱਚ ਰਲਾਨੇ, ਇੱਕ ਵਾਰੀ ਕੱਟ ਲਈਏ ਨਾ ਆਹੋ ਵਿੱਚੋਂ। ਚੱਲ ਕੱਟ ਲਈ। ਛੁਰੀ ਕਿੱਧਰ ਰੱਖੀ ਆ? ਬਾਜ਼ੀਆਂ ਸ਼ੈਵਾਂ ਐਸੀਆਂ ਹੁੰਦੀਆਂ ਜੀ ਵੀ ਉਹਦੇ 'ਚ ਖਰਚਾ ਨਹੀਂ ਆਂਦਾ, ਪਰ ਉਹਦੇ ਰੰਗਾ ਸਵਾਦ ਕੋਈ ਨਹੀਂ ਹੈ। ਹੁਣ ਬੰਦੇ ਹੱਟੀ ਤੋਂ ਜਾ ਕੇ ਕਦੀ ਕਦੀ ਰੋਟੀ ਨਹੀਂ ਖਾਂਦੇ, ਤੈਨੂੰ ਪੁੱਛਦਾ ਚਾਚਾ। ਆਹੋ ਤੇ ਹੋਰ ਰੋਟੀ ਆਮ ਲੋਕੀ ਵਿਚਾਰੇ ਰੋਟੀ ਖਾਂਦੇ ਮਜਬੂਰੀ ਜਾ ਨਾਲ ਕੇ। ਹਾਂ ਪੈਸੇ ਭਰ ਕੇ ਨਾ ਪੈਸੇ ਤੇ ਭਰ ਜਾ ਕੇ। ਆਖਿਆ ਜੀ ਕਿੱਥੇ ਚੱਲੇ ਆ? ਆਖਿਆ ਅਸੀਂ ਰੋਟੀ ਖਾਣ ਚੱਲੇ ਆ। ਇਸ ਤੋਂ ਅਗਾਂਹ ਕਮਲਾਊ ਕੀ ਹੋਣਾ? ਆ ਕੋਈ ਪੈਸਾ ਨਹੀਂ ਆਪਦੇ ਮੁਰੱਬੇ ਦੇ ਵਿੱਚ ਆ ਕੇ ਆ ਮੂਲੀਆਂ ਧੋ ਕੇ, ਗੋਂਗਲੂ ਧੋ ਕੇ, ਸਾਨੂੰ ਇੱਕ ਵਾਰੀ ਆਹ ਧੋਸ ਮਾਰ ਕੇ ਨਾ ਇਹ ਕਰ ਲੈਣ ਦੇ, ਬੁਰਕੀਆਂ ਦੀਆਂ ਬਣਾ ਲੈਣ ਦੇ, ਫਿਰ ਤੇਰੇ ਨਾਲ ਗੱਲ ਕਰਦੇ। ਮਿੰਟ ਸਿਰਫ ਇੱਕ ਖਲੋ ਜੀ। ਤੇ ਜਦੋਂ ਕੱਟੀ ਗਈ ਨਾ ਇਹ ਵਿੱਚ ਇਹਦੇ ਉੱਤੇ ਲੂਣ ਲਾਵਾਂਗੇ, ਫਿਰ ਗੱਲ ਕਰਦੇ। ਆ ਛੁਰੀ ਦੂਈ ਲੈ ਲਾ ਤੂੰ ਵੀ, ਇਹਨੂੰ ਕਰ ਦੇ ਸਿੱਧੀ। ਇਹ ਚਕੰਦਰ ਮੈਂ ਕਹਿੰਦਾ ਮੋਟੇ ਮੋਟੇ ਵਿੱਚੋਂ ਪੱਟ ਲੈ ਵਿੱਚ। ਪੱਟ ਲਿਆ, ਹੋਰ ਲੋਕਾਂ ਨੇ ਪੱਟੇ ਵਿੱਚੋਂ ਨਿਆਣੇ ਲੈ ਗਏ ਹੋਣੇ, ਕੋਈ ਲੋਕੀ ਲੈ ਗਏ। ਉਹ ਯਾਰ ਜਿਹੜੀ ਫਸਲ ਆ ਨਾ ਬੀਜੀ ਬਾਹਰ ਮਰੱਬੇ 'ਚ, ਉਹ ਹਰ ਬੰਦੇ ਦਾ ਹੀ ਹੱਕ ਬਣਦਾ ਯਾਰ। ਕੋਈ ਲੰਘਦਾ ਟੱਪਦਾ ਵੀ ਦੇਖ ਕੇ ਦਿਲ ਕਰ ਪੈਂਦਾ ਕਿਸੇ ਨਾ ਕਿਸੇ ਦਾ ਯਾਰ। ਦੁਪਹਿਰ ਨੂੰ ਨਾ ਹਾਂ ਆ ਝੂਟੀ ਲਾਈ ਹੋਵੇ ਇਹ ਜੀ, ਸ਼ਾਮਾਂ ਨੂੰ ਤੇ ਰੋਟੀ ਦੀ ਲੋੜ ਹੀ ਨਹੀਂ ਹੈ। ਤੇ ਹੋਰ ਦੁਪਹਿਰ ਨੂੰ ਤਾਂ ਹੁਣ ਖਾਂਦਾ ਵੀ ਕੋਈ ਨਹੀਂ ਹੈ, ਦਿਨ ਨਹੀਂ ਛੋਟੇ ਸਿਆਲ ਦਿਨ ਛੋਟੇ ਆ, ਸਿਆਲ ਦੇ ਦਿਨ ਅੱਜ ਕੱਲ ਦੁਪਹਿਰੇ ਕੋਈ ਨਹੀਂ ਐਡੀ ਭੁੱਖ ਲੱਗਦੀ, 2 ਟਾਈਮ ਹੀ ਚੱਲਦੀ ਆ। ਤੂੰ ਸਵੇਰ ਵਾਲੇ ਕਿੰਨੇ ਵਜੇ ਖਾਣਾ? ਮੈਂ ਖਾ ਲੈਣਾ ਸਵੇਰੇ 8 ਵਜੇ, 8:30 ਵਜੇ। ਅੱਛਾ, ਬੜੇ ਤੜਕੇ ਖਾਣਾ। ਹੋਰ ਫੇ ਕੀ ਕਰੀਏ ਯਾਰ। ਅਸ ਤਾਂ ਤੜਕੇ ਚਾਹ ਪੀਣੀ ਖਾਲੀ ਪੇਟ, ਫਿਰ ਜਾ ਕੇ ਦੁਪਹਿਰ ਨੂੰ 10 ਵਜੇ ਰੋਟੀ ਖਾਣੀ। ਅੱਛਾ, ਹਾਂ, ਫਿਰ ਸ਼ਾਮ ਨੂੰ ਖਾਣੀ। ਵਾਹ ਬਈ ਵਾਹ। ਇਦਾਂ ਕਰ ਲਈ ਪਰ ਚਾਹੇ ਕਿਸੇ ਦਾ ਦਿਹਾੜੀ ਸੌਖੀ ਨਾ ਉਹ ਇਦਾਂ ਨਹੀਂ ਨਾ ਕਰ ਹੁੰਦੀ, ਹਾਂ। ਤੂੰ ਤਾਂ ਕਰ ਲੈਣਾ, ਹਾਂ ਸਾਡੇ ਕੋਲੋਂ ਨਹੀਂ ਨਾ ਹੁੰਦੀ ਇਦਾਂ। ਕਿਉਂ? ਉਹ ਯਾਰ ਨਿਆਣੇ ਜਾਂਦੇ ਸਕੂਲੇ, ਨਿਆਣੇ ਸਕੂਲੇ ਜਾਂਦੇ ਆ, ਫਿਰ ਸਵੇਰੇ ਸਵੇਰੇ ਨਿਆਣਿਆਂ ਨੂੰ ਰੋਟੀਆਂ ਪਕਾ ਪਕਾ ਕੇ ਖਵਾਉਣੀਆਂ ਹੁੰਦੀਆਂ ਗਰਮ ਗਰਮ। ਉਹ ਨਿਆਣੇ ਰੋਟੀਆਂ ਖਾਂਦੇ ਆ ਤੇ ਫਿਰ ਮੈਨੂੰ ਵੀ ਕਹਿੰਦੇ ਵੀ ਅੱਬੂ ਖਾ ਲਾ ਤੂੰ ਵੀ, ਹੁਣ ਲੈ ਲਾ ਗਰਮ ਗਰਮ। ਫਿਰ ਠੰਡੀ ਹੋ ਗਈ ਤੇ ਖਾ ਨਹੀਂ ਹੋਣੀ, ਫਿਰ ਜੇ ਮੈਂ ਨਾ ਖਾਵਾਂ ਉਹ ਠੰਡੀ ਹੋ ਜਾਂਦੀ ਆ, ਠੰਡੀ ਹੋਈ ਫਿਰ ਖਾ ਨਹੀਂ ਹੁੰਦੀ। ਉਹ ਤਾਂ ਫਿਰ ਮਜਬੂਰੀ ਨਾਲ ਖਾਣੀ ਪੈ ਜਾਂਦੀ, ਗਰਮ ਗਰਮ ਹੁੰਦੀ ਆ। ਤੇ ਨਿਆਣੇ ਕਹਿੰਦੇ ਵੀ ਖਾ ਲਓ ਨਾਲ ਹੀ, ਹੁਣ ਕੰਮ ਨਹੀਂ ਬੜੇ, ਉਹ ਫਿਰ ਖਾ ਲਈਦੀ ਆ। ਚਲੋ ਬਈ ਠੀਕ ਆ। ਨਹੀਂ ਫਿਰ ਦਿਹਾੜੀ ਲੰਮੀ ਹੋ ਜਾਂਦੀ ਨਾ, ਐਡੀ ਦਿਹਾੜੀ 2 ਟਾਈਮਾਂ ਤੇ ਫਿਰ ਟਪਾਂਗੇ। 8 ਵਜੇ ਰੋਟੀ ਖਾ ਕੇ ਕਿੱਦਾਂ ਦਿਹਾੜੀ ਟਪਾਏ? 10 ਕੁ ਵਜੇ ਖਾਧੀ ਹੋਏ ਦਿਹਾੜੀ ਸੌਖੀ ਟੱਪ ਜਾਂਦੀ। ਲੈ ਆ ਕੱਟੇ ਆ ਨਾ ਦੂਏ ਚਕੰਦਰ, ਤੇ ਇਦਾਂ ਲਾਲ ਸੂਏ ਹੱਥ ਹੋ ਗਏ। ਆ ਚਿੱਟਾ ਲੂਣ ਆ ਜੀ ਸਾਡੇ ਕੋਲ, ਚਿੱਟੇ ਲੂਣ ਦੇ ਉੱਤੇ ਪਾਵਾਂਗੇ ਕਾਲਾ ਲੂਣ। ਵਾਹ 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 ਹੈ, ਕੀ ਬਾਤ ਹੈ, ਵਾਹ। ਚਿੱਟੇ ਲੂਣ ਦੇ ਉੱਤੇ ਕਾਲਾ ਜੀ। ਆਹੋ ਠੀਕ ਆ। ਕਾਲਾ ਲੂਣ ਪਾ ਕੇ ਤੇ ਮਿਰਚਾਂ, ਵਾਹ ਵਾਹ ਵਾਹ। ਆ ਰਤੀਆਂ ਮਿਰਚਾਂ ਜੀ। ਹਾਂ ਬਸ ਤੇ ਇਹਨੂੰ ਰਲਾ ਦਿੰਨੇ। ਕਾਲਾ ਲੂਣ ਤੇ ਬੱਗਾ ਲੂਣ ਤੇ ਆ ਰਤੀਆਂ ਮਿਰਚਾਂ ਇਦਾਂ। ਵਾਹ 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 ਲੈ ਆ ਕੁਛ ਚਾਹੀਦਾ ਤੁਹਾਨੂੰ। ਵਾਹ। ਮੁਰੱਬਾ ਹੋਵੇ ਤੁਹਾਡਾ ਆਪ ਦਾ ਹੋਵੇ ਜਾਂ ਕਿਤੇ ਪਿੰਡ ਦੇ ਵਿੱਚ ਕਿਸੇ ਮੁਰੱਬੇ 'ਚ ਲੱਗੀਆਂ ਹੋਈਆਂ ਸਬਜ਼ੀਆਂ, ਹਰ ਮੁਰੱਬੇ 'ਚ ਲਾਈਆਂ ਹੋਈਆਂ। ਅੱਛਾ ਹਾਂਜੀ, ਇਹ ਕਿਹੜਾ ਵੀ ਹੈ ਵੀ ਕੋਈ ਲੱਗੀ ਇੱਥੇ? ਹਰ ਬੰਦੇ ਨੇ ਜਦੋਂ ਆ ਚਟਾਲੇ ਬੀਜੇ ਆ, ਹਾਂ, ਤੇ ਸਾਰਿਆਂ ਨੇ ਲਾਈਆਂ ਸਾਰਿਆਂ ਸਬਜ਼ੀਆਂ ਨੇ ਤਾਂ। ਲਾਈਆਂ ਸਬਜ਼ੀਆਂ ਮਾੜੀਆਂ ਚੰਗੀਆਂ ਆਪਣੇ ਘਰ ਵਾਸਤੇ ਤਾਂ ਲਾਈਆਂ ਲੋਕਾਂ ਨੇ। ਲਾਈਆਂ। ਹਾਂਜੀ। ਅੱਛਾ, ਇਹਦੇ ਉੱਤੇ ਹੁਣ ਲੂਣ ਪਾਓ ਜੀ ਪਹਿਲਾਂ, ਹਾਂਜੀ, ਫਿਰ ਉੱਤੇ ਨਿੰਬੂ। ਹਾਂਜੀ, ਆਹ ਦੇਖੋ ਜੀ, ਹੁਣ ਕੱਟ ਕੇ ਅਸੀਂ ਤਿਆਰ ਕਰ ਲਿਆ। ਇਹਦੇ 'ਚ ਗੋਂਗਲੂ ਆ, ਮੂਲੀਆਂ ਤੇ ਆਹ ਚਕੰਦਰ ਆ ਲਾਲ। ਚਕੰਦਰ ਨੀਰਾ ਕਹਿੰਦੇ ਲਹੂ ਬਣਾਉਂਦੇ, ਇਹ ਫਾਇਦੇ 'ਚ ਆ। ਹਰ ਸ਼ੈ ਫਾਇਦੇ 'ਚ ਆ ਬਾਬਾ। ਹਾਂਜੀ ਹਾਂਜੀ, ਇਹ ਅਸਲ ਆ ਵੀ ਹਰ ਸ਼ੈ ਹੈ। ਅਸਲ ਲਿਬਾਸ ਗੱਲ ਤਾਂ ਆ ਜੀ। ਪਾਓ ਜੀ ਇਹਦੇ ਤੇ ਲੂਣ ਪਾਓ ਜੀ ਥੋੜਾ ਜਿਹਾ। ਲੈ ਸਾਰਿਆਂ ਦੇ ਪਾ ਯਾਰ, ਹੋਰ ਪਾ ਥੋੜਾ ਜਿਹਾ। ਹੋਰ ਪਾਣਾ ਆ ਨਿੰਬੂ ਤਾਂ ਕੱਟੀ। ਸਾਰੇ ਪਾ, ਕੱਟ ਲਿਆ ਨਿੰਬੂ ਮੈਂ। ਆਹ ਦੇਖ ਕੱਟੀ ਬੈਠਾ ਹਾਂ।
ਨਿਚੋੜ ਦੇ ਫਿਰ ਹਲਾ ਲਵਾਂ ਇਹਨੂੰ। ਚੱਲ ਫਿਰ ਛੱਡ। ਵਾਹ ਬਈ ਵਾਹ। ਦੂਆ ਵੀ ਪਾਣੀ ਆ ਗਿਆ ਨਾਲ ਹੀ। ਹਾਂ ਮੂੰਹ 'ਚ ਪਾਣੀ ਆ ਗਿਆ। ਚੱਲ ਜੀ ਨਿਚੋੜ ਦੇ। ਨਿੰਬੂ ਇੱਕ ਹੋਰ ਪਾ ਲਈਏ। ਹਾਂ ਹਾਂ ਇੱਕ ਹੋਰ ਪਾਣੀ। ਲੈ ਬਿਸਮਿਲ੍ਲਾ। ਲੈ ਆ ਕੀ ਬਾਤ ਹੈ ਜੀ। ਹਾਂਜੀ ਫਿਆਜ਼ ਮੀਆਂ ਲੈ ਹੁਣ ਲੈਂਦਾ ਨਹੀਂ ਖਾ। ਲੈ ਜੀ ਬਿਸਮਿਲ੍ਲਾ। ਬਿਸਮਿल्लाह रहमान रहीम। या अल्लाह खैर। ਸੰਗ ਨੂੰ ਪੈ ਗਿਆ। ਮਿਰਚਾਂ ਜ਼ਿਆਦਾ ਪੈ ਗਈਆਂ। ਜਾ ਲੱਗੀ ਤਲਵੇ ਨੂੰ ਮਿਰਚਾਂ ਲੂਣ ਕੱਚਾ ਸੀ ਨਾ। ਥੋੜਾ ਲੱਗਿਆ ਨਹੀਂ ਲੱਗਿਆ। ਆ ਦੇਖੋ ਨਾ ਜੀ ਆ ਲੂਣ ਮਿਰਚ ਲੱਗੀ ਆ ਲਾਸ ਹੋਆ। ਚਿਕੰਦਰ ਇਦਾਂ ਵੀ ਜਿੱਦਾਂ ਵਿੱਚ ਖੰਡ ਪਾਈ ਹੈ ਕੀ ਬਾਤ ਇਦਾਂ ਮਿੱਠਾ। ਮੈਂ ਕਹਿੰਦਾ ਜੀ ਖੰਡ ਵੀ ਬਣਦੀ। ਹਾਂਜੀ ਬਣ ਗਈ। ਹਾਂ ਜੀ ਖੰਡ ਵੀ ਬਣਦੀ। ਉਸਮਾਨ ਸਾਹਿਬ ਬਟਨ ਦੱਬ ਲਓ ਤੁਸੀਂ ਵੀ ਆ ਜਾਓ। ਲਾ ਇਦਾਂ ਇੰਨੀਆਂ ਕਿ ਛਾਵਾਂ ਹੈ ਘਰ ਦੀਆਂ ਸਾਰੀਆਂ ਛਾਵਾਂ। ਕੋਈ ਸ਼ਾ ਮੁੱਲ ਦੀ ਨਹੀਂ ਲੈ ਕੇ ਆਂਦੀ। ਹਰ ਸ਼ਾ ਘਰ ਦੀ ਹੈ ਤੇ ਇਹ ਪਾਰਟੀ ਹੋ ਗਈ। ਇਹ ਖਰਚਾ ਵੀ ਨਹੀਂ ਆਇਆ ਪਾਰਟੀ ਹੋ ਗਈ। ਇਦਾਂ ਕਰਦੇ ਰਿਹਾ ਕਰੋ ਆਪਦੇ ਮਰੱਬੇ 'ਚ ਜਾ ਕੇ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਪੱਠਾ ਪਿਆ ਖਾਦਾ ਜਿਹੜਾ ਮਨ ਨੂੰ ਲੱਗੇ ਡਾਢਾ। ਜਿਹੜੀ ਸ਼ਾਇਦ ਜੀ ਫਾਇਦੇ ਨਹੀਂ ਨਾ ਹੈਗੇ ਉਹ ਅੱਜ ਕੱਲ੍ਹ ਦੇ ਜਵਾਕ ਉਹ ਬਹੁਤ ਹੀ ਖਾਂਦੇ ਆ। ਉਹ ਉਹਨਾਂ ਨੂੰ ਬਹੁਤ ਹੀ ਪਸੰਦ ਆਉਂਦੀ ਆ। ਉਹ ਪੈਸੇ ਭਰ ਕੇ ਵੀ ਖਾਂਦੇ ਆ। ਤੇ ਜਿਹੜੀਆਂ ਸ਼ੈਵਾਂ ਦੇ ਫਾਇਦੇ ਆ ਪੈਸੇ ਵੀ ਨਹੀਂ ਲੱਗਦੇ। ਜਿਹੜੀਆਂ ਕੋਈ ਸਿਹਤ ਤੰਦਰੁਸਤੀ ਵਿੱਚ ਲੱਗਦੀਆਂ ਲਾ ਉਹਨਾਂ ਨੂੰ ਕੋਈ ਮੂੰਹ ਨਹੀਂ ਲਾਂਦਾ। ਬੰਦੇ ਛੱਡ ਗਏ। ਹੁਣ ਜਿੱਦਾਂ ਆ ਗਾਜਰਾਂ ਹੁਣ ਘਰ ਦੀਆਂ ਗਾਜਰਾਂ ਨਿੰਬੂ ਸਾਡੇ ਘਰ ਦੇ ਆ ਵੀ ਜਿੱਦਾਂ ਤੁਹਾਨੂੰ ਅੱਗੇ ਰੋਹ ਪੀ ਕੇ ਗੰਨਿਆਂ ਦਾ ਦਿਖਾਈਦਾ ਸੀ ਆ ਬੇਲਣੇ ਤੇ ਇਦਾਂ ਹੁਣ ਆ ਇਹਦੇ ਤੇ ਮੈਨੂੰ ਦੱਸ ਵੀ ਇਹ ਕੋਈ ਲੱਖ ਰੁਪਏ ਦੀਆਂ ਜੇ ਚਲੋ ਮੁੱਲ ਵੀ ਲੈਣੀਆਂ ਪੈ ਜਾਣ ਤੇ ਇਹ ਕਿੰਨੇ ਦੀਆਂ ਹੋਣੀਆਂ ਖਬਰ 20 ਰੁਪਏ ਸੇਰ ਆ ਹੁਣ 30 ਰੁਪਏ ਸੇ 30 ਰੁਪਏ ਸੇਰ 30 ਰੁਪਏ ਸੇਰ ਆ 2 ਕਿਲੋ ਲੈ ਕੇ ਤੇ ਆਪਦਾ ਰੋਹ ਕੱਢ ਕੇ ਤੇ ਜੂਸ ਕੱਢ ਕੇ ਪੀਓ ਗਾਜਰਾਂ ਦਾ। ਸਿਹਤ ਨੂੰ ਵੀ ਚੰਗਾ ਲਹੂ ਬਣਦਾ ਤੇ ਮੂੰਹ ਤੇ ਪਿਲਤੀ ਆਂਦੀ ਹੈ ਰੱਤਾ ਲਾਲ ਹੋ ਜਾਂਦਾ। ਪਰ ਇਹ ਅਸੀਂ ਖਾਈਏ ਕਿਉਂ? ਅਸੀਂ ਤਾਂ ਖਾਵਾਂਗੇ 버ਗਰ ਸ਼ਵਾਰਮੇ ਸ਼ਵਾਰਮੇ ਹਾਂ ਜਿਹੜੇ ਲੈ ਲੈ ਇੰਨੇ ਕੁ ਨੂੰ ਪਤਾ ਵੀ ਪੀਜ਼ਾ ਵੀ ਸੱਦੀ ਦਾ ਤੇ ਉਹ ਜਿਹੜੇ ਸਿਹਤ ਠੀਕ ਨਹੀਂ ਉਹ ਖਰਾਬ ਕਰਦੇ। ਖਰਾਬ ਕਰ ਦੇ। ਹਾਂ ਹੁਣ ਤਾਂ ਡਾਕਟਰਾਂ ਨੇ ਲਿਖ ਕੇ ਵੀ ਦੇਤਾ ਵੀ ਇਹ ਨਾ ਖਾਓ। ਚਾਚਾ ਹਾਂਜੀ ਡਾਕਟਰਾਂ ਨੇ ਲਿਖ ਕੇ ਵੀ ਦੇਤਾ ਇਹ ਨਾ ਖਾਓ। ਜੀ ਉਹਨਾਂ ਨੇ ਤਾਂ ਕਹਿਣਾ ਹੀ ਆ ਇਹਦੇ ਚ ਚੀਜ਼ਾਂ ਚੰਗੀਆਂ ਕਿਹੜੀਆਂ ਯਾਰ ਸਾਰੇ ਤਾਂ ਕੈਮੀਕਲ ਆ। ਅੱਛਾ ਲਓ ਜੀ ਹੁਣ ਅਸੀਂ ਲੱਗੇ ਆ ਸ਼ੁਰੂ ਕਰਨ। ਹੁਣ ਤੁਹਾਨੂੰ ਅਸੀਂ ਨਾ ਜੂਸ ਬਣਾ ਕੇ ਦਿਖਾਣੇ ਆ ਗਾਜਰ ਦਾ ਵੀ ਕਿੱਦਾਂ ਬਣਦਾ ਤੇ ਆ ਦੇਖੋ ਫਿਰ ਪੀ ਕੇ ਵੀ ਦਿਖਾਵਾਂਗੇ। ਬਿਸਮਿल्लाह रहमान रहीम। या अल्लाह खैर। ਰੋਹ ਨਿਕਲ ਰਿਹਾ ਆ ਦੇਖੋ ਜੀ ਹੁਣ ਰੋਹ ਨਿਕਲ ਰਿਹਾ ਜੀ। ਕਿੱਲੀ ਖੁੱਲੀ ਹੈ ਯਾਰ ਦੇਖ ਕੋਈ ਹੋਰ ਨਾ ਨਵਾਂ ਕੰਮ ਕਰ ਰਿਹਾ। ਨਹੀਂ ਕੁਛ ਨਹੀਂ ਕਿੰਨੀ ਲੱਗੀ ਹੈ ਉਹ ਝਟਕੇ ਇਹ ਵੇਲ ਨਾਲ ਕੱਸ ਲਓ ਥੋੜਾ ਜਿਹਾ। ਕੱਸਿਆ ਆ ਬੇਲਣਾ ਢਿੱਲਾ ਹੋ ਵੇਲ ਗਿਆ। ਨਾਲ ਕੱਸਿਆ ਹੈ ਜੀ। ਹੁਣ ਛੱਡੋ ਜੀ ਕਰੋ ਚਾਲੂ। ਫੁੱਲ ਚਲਾ। ਆ ਅਸਲ ਨਿਕਲ ਕੇ ਜਾਂਦਾ ਹੈ ਆ ਫਸਦਾ। ਹੁਣ ਮੈਂ ਕਹਿੰਦਾ ਠੀਕ ਆ। ਨਹੀਂ ਹੁਣ ਠੀਕ ਸੀ ਹੁਣ ਠੀਕ ਸੀ ਚੱਲ। ਠੀਕ ਸੀ ਚਾਚਾ। ਚੱਲ ਹੁਣ ਚਲਾ ਹੁਣ ਫੁੱਲ ਚਲਾ ਦੇ। ਅੰਗਰੇਜ਼ੀ ਵੇਲ ਹਾਂ ਚਲਾ ਦੇ ਫੁੱਲ। ਚਲੋ ਚਾਚਾ ਮਾਸ਼ਾਅੱਲਾ ਹੁਣ ਠੀਕ ਹੋਇਆ ਕੰਮ। ਹਾਂ ਤੂੰ ਘਬਰਾ ਹੀ ਨਹੀਂ ਤੂੰ ਹੁਣ ਜਨਾਬ ਗਾਜਰ ਦੇ ਗਾਜਰ ਹੀ ਜਾਏਗੀ। ਵਾਹ ਬਈ ਵਾਹ 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 ਲਓ ਜੀ। ਮੈਂ ਕਿਹਾ ਵੀ ਚਲੋ ਤੁਹਾਨੂੰ ਰੱਬੀ ਕਾਰਡ ਆ ਗਿਆ। ਹਾਂ ਉਹ ਪੀਣਾ ਜੂਸ ਆ ਦਿਓ ਜੂਸ ਦਵੋਗੇ ਤੇ ਪੀਊਗਾ। ਗਲਾਸ ਫੜ ਉਧਰੋਂ ਗਲਾਸ। ਅੱਜ ਤਾਂ ਵੇਲ ਨਾਲ ਚੱਲ ਗਿਆ ਅੰਗਰੇਜ਼ੀ। ਅੰਗਰੇਜ਼ੀ ਬੇਲਣਾ ਚੱਲ ਗਿਆ। ਹਾਂ ਬੂਟੇ ਆ ਸਪੀਕਰ ਲਾ ਲਈ। ਹਾਂਜੀ ਗਾਜਰ ਦੇ ਜੂਸ ਦੇ ਚਾਚਾ ਬੂਟਿਆਂ ਕੋ ਫਾਇਦੇ ਨੁਕਸਾਨ ਹੀ ਦੱਸਦੇ। ਗਾਜਰ ਦੇ ਪੈਰੇ ਫਾਇਦੇ ਹੀ ਫਾਇਦੇ ਆ। ਆ ਮਿੰਟ ਖਲੋਇਓ ਮੁੰਡੇ ਨੂੰ ਪਿਆਣਾ ਜੇ ਪੀਣਾ। ਗਾਜਰ ਠੰਡੀ ਹੁੰਦੀ ਹੈ। ਬੰਦ ਕਰਿਓ ਜੀ ਇੱਕ ਵਾਰੀ। ਲਓ ਜੀ ਮਹਿਮਾਨ ਆ ਗਿਆ ਸਾਡੇ ਕੋਲ। ਅਸੀਂ ਪਹਿਲੇ ਮਹਿਮਾਨਾਂ ਨੂੰ ਹੁਣ ਜਿਹੜਾ ਕੱਢਿਆ ਉਹ ਪਿਆ ਲਈਏ ਹਾਂ ਤੇ ਫਿਰ ਤੁਹਾਨੂੰ ਹੋਰ ਕੱਢ ਕੇ ਦਿਖਾਣੇ ਆ। ਬਥੇਰੀਆਂ ਗਾਜਰਾਂ ਜਿੰਨਾ ਮਰਜ਼ੀ ਨਹੀਂ ਬਹੁਤ ਗਾਜਰਾਂ ਬਹੁਤ ਆ। ਇੱਧਰ ਨੂੰ ਦਿਖਾਈ ਪੀ ਇੱਧਰ ਪਾ ਲਓ ਮਾੜਾ ਜਿਹਾ ਇਦਾਂ ਨਿਆਣਿਆਂ ਨੂੰ ਲਾਓ ਹੌਲੀ ਹੌਲੀ ਜੂਸ ਤੇ ਗਾਜਰ ਦੇ ਤੇ ਕੱਢੋ ਜੀ ਇਹਨੂੰ। ਲੈ ਹਾਂ ਸਵਾਦੀ ਆ। ਇਹ 'ਚ ਹਜੇ ਲੂਣ ਵੀ ਨਹੀਂ ਪਾਇਆ।
ਹਾਂ ਲੈ ਉੱਥੇ ਬਹਿ ਕੇ ਪੀਲਾ ਵਿੱਚ ਲੂਣ ਵੀ ਪਾ ਲਾ ਓਏ ਹੋਰ ਪੀਲਾ ਉੱਥੇ ਜਾ ਕੇ ਆ ਇਹਦਾ ਜਿਹੜਾ ਚੂਰਾ ਜਿਵੇਂ ਗੰਨੇ ਦਾ ਨਿਕਲਦਾ ਨਾ, ਹਾਂਜੀ ਹਾਂਜੀ ਇਹ ਸੁੱਕਣੇ ਪਾਓ ਸੁੱਕਣੇ ਪਾਓ ਬਾਲਣ ਬਣਾਓ ਇਹਦਾ। ਹਾਂਜੀ ਹਾਂਜੀ ਇਹ ਆਪਣਾ ਮੱਝਾਂ ਨੂੰ ਪਾ ਦੇ ਨਾ ਨਾ ਜੁਗਣੀ ਨੂੰ ਪਾਣੇ ਨਹੀਂ ਨਹੀਂ ਇਹ ਨਹੀਂ ਜੁਗਨੀ ਨੇ ਖਾਣਾ ਅੱਛਾ ਜੁਗਣੀ ਨਹੀਂ, ਇਹ ਗਾਜਰਾਂ ਡੰਗਰਾਂ ਨੇ ਖਾਂਦੀ ਆ ਖਾਣਾ, ਡੰਗਰਾਂ ਨੇ ਜੁਗਣੀ ਖਾਣਾ। ਦੇਖ ਰਹੀ ਜੁਗਣੀ ਇੱਧਰ ਨੂੰ ਹੋਇਓ ਜੀ ਮੈਂ ਤੁਹਾਨੂੰ ਦਿਖਾਵਾਂ ਜੁਗਣੀ ਆਵਾਜ਼ ਸੁਣੂਗੀ ਆਹੋ ਚੱਲ ਪਾ ਲਾ, ਜੁਗਨੀ ਪਾ ਜੁਗਨੀ ਜੁਗਨੀ ਲਾ। ਆ ਦੇਖ ਨਾ ਜਿਹੜੇ ਤੂੰ ਥੱਲੇ ਨਹੀਂ ਸਵਾਰ ਕੇ ਨੱਪੇ ਜੁਗਨੀ ਉਧਰ ਕੱਢ ਦੇ ਜੁਗਨੀ। ਸਵਾ। ਜੁਗਨੀ ਆ ਉੱਤੋਂ ਦੇਖਦੀ ਦੀ ਆ ਕੱਢ ਦੇ ਇੱਥੋਂ ਦੀ ਆ ਹਾਂ ਨੱਕ ਆ ਦਵਾ ਨਾ ਪੱਕ ਗਿਆ ਇਹਦਾ ਇਹ ਗਾਜਰਾਂ ਖਾਂਦੀਆਂ ਘੋੜੀਆਂ ਨੂੰ ਖਵਾਉਣੀਆਂ ਚਾਹੀਦੀਆਂ ਗਾਜਰਾਂ ਅੱਛਾ ਜੀ ਇਹ ਆ ਇਹਦਾ ਪਕਾ ਹਾਂ ਠੰਡੀਆਂ ਹੁੰਦੀਆਂ ਲਓ ਮੈਂ ਵੀ ਪੀ ਕੇ ਦਿਖਾ ਦਵਾਂ ਬਿਸਮਿਲ੍ਲਾ ਇਹ ਜਿਗਰ ਮਿੱਠਾ ਮੇਦੇ ਜੀ। ਵਾਸਤੇ ਬਿਹਤਰੀਨ ਚੀਜ਼ ਆ ਜੀ ਇਹ ਠੰਡੀ ਹੁੰਦੀ ਆ ਖੂਨ ਪੈਦਾ ਕਰਦੀ ਆ ਅੱਛਾ ਜੀ ਕਿਆ ਬਾਹਾਂ ਜੀ ਹਾਂ ਚਕੰਦਰ ਵੀ ਹੈ ਸਾਡੇ ਕੋਲ ਇਹ ਜੀ ਬੜਾ ਮਿੱਠਾ ਠੰਡਾ ਤੇ ਬੜਾ ਸਵਾਦੀ ਹਾਂ ਜੀ ਮਹਿਮਾਨ ਨੂੰ ਪਿਆਇਆ ਜੀ ਪਿਆਇਆ ਜੀ ਮਾਸ਼ ਚਲੋ ਇਹ ਠੀਕ ਪੀਣਾ ਹੋ ਗਿਆ। ਚਾਹੀਦਾ ਹਾਂ ਜੀ ਇਹ ਆਪਣੇ ਬਾਲਾਂ ਨੂੰ ਪਿਆਓ ਆਪ ਜੀ, ਵੀ ਪਿਓ ਚਲੋ ਇੱਧਰ ਇਹਦੇ ਤੇ ਬਿਠਾ ਖਰਚਾ ਲੈਤੇ ਕੋਈ ਨਹੀਂ ਤੁਹਾਨੂੰ ਗੱਲ ਉਹ ਦੱਸਾਂਗੇ ਜਿੱਥੇ ਤੁਹਾਡਾ ਪੈਸਾ ਪਾਣਾ ਲੱਗੇ ਸਿਰਫ ਕੀ ਹੱਥ ਪੈਰ ਇਹ ਹਿਲਾਉਣਾ ਮਿੱਟੀ ਲੱਗੀ ਵੀ ਉਹ ਹੋਈ ਵੀ ਨਹੀਂ ਤੁਸੀਂ ਹਿਲਾ ਸਕਦੇ ਫਿਰ ਭਾਈ ਆ ਜਾਓ ਤੁਹਾਨੂੰ ਅਸੀਂ ਕੱਢ ਕੇ ਪਿਆ ਦਾਂਗੇ ਹਾਂਜੀ, ਇਹੀ ਕਰ ਹਾਂਜੀ। ਸਕਦੇ ਚਲਾਈਏ ਚਾਚਾ ਜੀ ਜਿਉਂਦੇ ਵਸਦੇ ਰਹੋ ਹਾਂ ਜੀ ਚਲਾਓ ਇੱਧਰ ਜੀ ਦੱਬ ਲਓ ਬਟਨ ਜੀ ਅਸੀਂ ਆਪਣਾ ਕੱਢ ਕੇ ਪੀ ਲੈ ਕਾਲਾ ਲੂਣ ਵਿੱਚ ਪਾਇਆ ਤੇ ਹੁਣ ਪੀਣ ਦਾ ਸਵਾਦ ਆਊਗਾ ਉਹ ਨਿੱਕੇ ਦਾ ਦਿਖਾਇਆ ਤੇ ਟਰੈਕਟਰ ਲੈ ਕੇ ਆਇਆ ਵਾਹ ਬਈ ਵਾਹ ਆ ਕਿੱਥੋਂ ਲਿਆ ਇਹ ਕਿੱਥੋਂ ਲਿਆ ਚਾਚੂ ਸਮਾਨ ਨਹੀਂ ਲੈ ਕੇ ਦਿਆ ਵਾਹ ਬਈ ਵਾਹ ਟਰੈਕਟਰ ਦਾ ਸਲੈਂਸਰ ਵੀ ਹੈ ਜੀ ਪੂਰਾ ਟਰੈਕਟਰ ਅੱਛਾ ਵਾਹ ਬਈ ਵਾਹ ਬੜਾ ਵਧੀਆ ਵੀ ਟਰੈਕਟਰ ਆ ਤੇ ਉਹ ਟਰਾਲੀ ਕਿੱਥੇ ਆ ਟਰਾਲੀ ਵੀ ਹੈ ਨਾਲ ਖਾੜ ਹੈ ਅੱਛਾ ਨਹੀਂ ਨਹੀਂ ਇੱਕ ਵਾਰੀ ਅੱਧਾ ਅੱਧਾ ਦੂਜੀ ਵਾਰੀ ਕਿੱਥੋਂ ਚਲੋ ਫਿਰ ਸਾਨੂੰ ਮਿੱਟੀ ਸਿੱਟ ਦੀ 2 ਟਰਾਲੀਆਂ ਲੋੜ ਹੈ ਇੱਥੇ ਡੰਗਰਾਂ ਥੱਲੇ ਪਾਣੀ ਆ 2 ਟਰਾਲੀਆਂ ਸਿੱਟ ਦੀ ਅਸਲਾਮ ਵਾਲੇਕਮ ਸਿਆਣੇ ਕਹਿੰਦੇ ਵੀ ਕਈ ਜੁੱਲੀ ਵਾਹ ਕਿੱਧਰ ਗਏ ਬਚੜੇ ਤੇ ਕਿੱਧਰ ਗਈ ਮਾਂ ਵੀ 3 ਪਾਸੇ ਪਤਾ ਕਰਕੇ ਆਏ ਆ ਪੰਮੇ ਦਾ ਪੰਮਾ ਕਿੱਧਰ ਆ ਜੀ ਕੋਈ ਮੂਲੀਆਂ ਵਾਲ ਪਤਾ ਕੀਤਾ ਪਾਲਕ ਵੱਢਣ ਗਿਆ ਉਧਰ ਪਤਾ ਕੀਤਾ ਮਟਰਾਂ ਵਾਲ ਪਤਾ ਕੀਤਾ ਤੇ ਉਹ ਟਰਾਲੀ ਦੇ ਉੱਤੇ ਕੁਝ ਰੱਖੀ ਲਿਆ ਰਿਆ ਵੀ ਕੀ ਖਬਰਾਂ ਦਿੰਦਾ ਆ ਕੇ ਕੀ ਦੱਸਦਾ ਇਹ ਤਾਂ ਮੱਕੀ ਨਹੀਂ ਲੈ ਕੇ ਆ ਰਿਹਾ ਹਾਂ ਮੱਕੀ ਤੁਸੀਂ ਖੇਤ 'ਚ ਸਕਾਈ ਆ ਹਾਂ ਅੱਛਾ ਅਜੇ ਸੁੱਕੀ ਨਹੀਂ ਹੈ ਚਲੋ ਤੇ ਅਸੀਂ ਕਿਹਾ ਵੀ ਅੱਜ ਖਾਸੇ ਦਿਨ ਹੋ ਗਏ ਤੁਹਾਨੂੰ ਸ਼ੌਕ ਕਰਾਨੇ ਆ ਵੈੜੇ ਦਾ ਤੇ ਇੱਧਰ ਗਾਹਾਂ ਨੂੰ ਆਇਓ ਜੀ ਮਾਸ਼ਾਅੱਲਾ ਪੱਠੇ ਖਾ ਰਿਆ ਤੇ ਬਾਕੀ ਪੰਮੇ ਨੂੰ ਪੁੱਛਦੇ ਆ ਬਿਸਮਿਲ੍ਲਾ ਹਾਂ ਸਿਆਣੇ ਕਹਿੰਦੇ ਵੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਭੱਜਣ ਵਾਲਿਆਂ ਨੂੰ ਭਾਈ ਝੁੱਲਾਂ ਪੈਂਦੀਆਂ ਘਿਓ ਖਵਾਉਂਦੇ ਤੇ ਪੱਠੇ ਖਾਂਦੇ ਅਸਲਾਮ ਵਾਲੇਕਮ ਜੀ ਕੀ ਹਾਲ ਹੈ ਜੀ ਠੀਕ ਠਾਕ ਅਸ ਤਾਂ ਕਾਦੇ ਪਤਾ ਕਰਿਆ ਇਧਰਲੇ ਮਰੱਬੇ 'ਚ ਵੀ ਉਧਰ ਆਖੇ ਮੂਲੀਆਂ ਵਾਲੇ ਪਾਸੇ ਵੀ ਗਏ ਮਟਰਾਂ ਵਾਲੇ ਵੀ ਗਏ ਕਿਹੜੇ ਪਾਸੇ ਗਿਆ ਸੀ ਮੈਂ ਉਧਰ ਨਾ ਆਪਣਾ ਛੱਲੀਆਂ ਤੋੜ ਰਿਹਾ ਜੀ ਮੱਕੀ ਤੋੜ ਰਿਹਾ ਜੀ ਅੱਛਾ ਪਰਲੇ ਪਾਸੇ ਲੱਗੇ ਆਪਣਾ ਮੱਕੀ ਰਹਿ ਗਈ ਸੀ ਆਪਣਾ ਕਿੱਲਾ ਜੀ ਅੱਛਾ ਹੁਣ ਦੇ ਲਈ ਖੜੇ ਸੀ ਤੇ ਉਹ ਲੇਬਰ ਲਾਈ ਤੋੜ ਕੇ ਲਿਆਈ ਆ ਲਾ ਕੇ ਝਟਕ ਝੁੱਲ ਲਾਈਏ ਹਾਂ ਲਾ ਲੈਂਦੇ ਜੀ ਝੁੱਲ ਲਾ ਕੇ ਤੇ ਪੰਮੇ ਦੱਸੀ ਵੀ ਉਹ ਬੰਦੇ ਕਹਿੰਦੇ ਯਾਰ ਖਾਸੇ ਦਿਨ ਹੋ ਗਏ ਨਾ ਪੰਮਾ ਦਿਖਿਆ ਤੇ ਨਾ ਬੈੜਾ ਦਿਖਿਆ ਵੀ ਸਾਨੂੰ ਬੈੜੇ ਦੀ ਗੱਲਬਾਤ ਦੱਸੋ ਵੀ ਤੁਸੀਂ ਤੋਰਿਆ ਫੇਰਿਆ ਕੀ ਕੀਤਾ ਵੀ ਉਹ ਹੁਣ ਦੱਸ ਵੀ ਤੋਰਿਆ ਫੇਰਿਆ ਤੂੰ ਅਸੀਂ ਬਣ ਇਨਸ਼ਾਅੱਲਾ ਫੇਰ ਰਹੇ ਜੀ ਤੋੜ ਰਹੇ ਜੀ ਹੁਣ ਮੈਦਾਨ 'ਚ ਇਨਸ਼ਾਅੱਲਾ ਲਿਜਾਵਾਂਗੇ ਸਰਦੀ ਬਹੁਤ ਆ ਜੀ ਅੱਛਾ ਸਰਦੀ ਕਰੇ ਕੋਈ ਵੈਸੇ ਆਪਣਾ ਪੇਰਿੰਗ ਦੂਸਰੇ ਤੀਸਰੇ ਦਿਨ ਨਾ ਹਾਂ ਹਾਂ ਇਹਨੂੰ ਮੋਟਰਸਾਈਕਲ ਨਾਲ ਵੀ ਰੇੜੇ 'ਚ ਵੀ ਇਹਨੂੰ ਜੋੜ ਕੇ ਲੈਣੇ ਫੇਰ ਕੇ ਲੈਣੇ ਜੀ ਇਹਨੂੰ ਤਿਆਰੀ ਕਰ ਰਹੇ ਇਨਸ਼ਾਅੱਲਾ ਮੈਦਾਨ ਜਿਹੜਾ ਵੀ ਆ ਖੀਰੇ ਤੋਂ ਉਹਦੇ 'ਚ ਭਜਾਵਾਂਗੇ ਜੀ ਖੀਰਾਣੇ 'ਚ ਅੱਛਾ ਸੋਹਣੇ ਪੈਰ ਰੱਖਦਾ ਹੁਣ ਹਾਂ ਮਾਸ਼ਾਅੱਲਾ ਹੁਣ ਪੂਰਾ ਹੋ ਜੀ ਆ ਤਿਆਰ ਆ ਜੀ ਇਨਸ਼ਾਅੱਲਾ ਜੀ ਅੱਛਾ ਇਹ ਸਵੇਰ ਨੂੰ ਫੇਰਨ ਵਾਸਤੇ ਰੇੜਾ ਰੱਖਿਆ ਇਹ ਸਵੇਰ ਨੂੰ ਫੇਰਨ ਵਾਸਤੇ ਜੀ ਇਹ ਅੱਛਾ ਇਹ ਰੇੜਾ ਜੀ ਸਵੇਰ ਨੂੰ ਫੇਰਨ ਵਾਸਤੇ ਗਰਾਊਂਡ 'ਚ ਜਾਣ ਵਾਸਤੇ ਤਾਂ ਉਹ ਲਿਸ਼ਕਾ ਮਾਰਦਾ ਉਹ ਘਰ ਖੜਿਆ ਜੀ ਉਹ ਘਰ ਖੜਿਆ ਉਹ ਤੇ ਮਾਸ਼ਾਅੱਲਾ ਹੁਣ ਅੱਗੇ ਨਾਲੋਂ ਕੋਈ ਫਰਕ ਪਿਆ ਨਹੀਂ ਨਹੀਂ ਮਾਸ਼ਾਅੱਲਾ ਤਿਆਰ ਆ ਜੀ ਹੁਣ ਬੱਜਾ ਅੱਛਾ ਤੇ ਛੱਡ ਕੇ ਵੀ ਦੇਖਦਾ ਹੁੰਦਾ ਤੋ ਹਾਂ ਛੱਡ ਵੀ ਲੈਂਦੇ ਜੀ ਕੋਈ ਤੁਹਾਡਾ ਕਿੱਲਾ ਆਪਣਾ ਕੋਈ ਮਾੜਾ ਮੋਟਾ ਫੇਰ ਲਿਆ ਜੀ ਕੋਈ ਬੈਠਾ ਨਾਲ ਜੋੜ ਕੇ ਨਾ ਜੀ ਅੱਛਾ ਨਾਲ ਛੱਡ ਲੈਂਦੇ ਜੀ ਵੀ ਫਿਰ ਤੇ ਫੁਰਤ ਹਾਂ ਮਾਰ ਫਿਰ ਨਾਲੇ ਮੋਟਰਸਾਈਕਲ ਨਾਲ ਵੀ ਸਾਈਕਲ ਨਾਲ ਲੈਣੇ ਜ਼ਿਆਦਾ ਹਾਂ ਸਾਰੇ ਹੀ ਆਪਣਾ ਸਰਦੀ ਦਾ ਮੈਂ ਫੇਰਾ ਜੀ ਪੈਦਲ ਇਹ ਹਾਂ 10 ਰੁਪਏ 15 ਲੈ ਜਾਣਾ ਦੁੜਕੀ ਇਹ ਅੱਛਾ ਅੱਛਾ ਨਾਲ ਆਪਣੀ ਬਾਗ ਨਾਲੇ ਬਲਦੀ ਜੀ ਤੇ ਕਿਉਂ ਚੱਲ ਰਿਹਾ ਕਿਉਂ ਚੱਲ ਰਿਹਾ ਜੀ ਮਾਸ਼ਾਅੱਲਾ ਚਲੋ ਡੇਲੀ ਸ਼ੁਕਰ ਅਗਲੇ ਦਿਨ ਨਾ ਜੀ ਪੰਮੇ ਨੇ ਲੈ ਕੇ ਗਿਆ ਫਿਰ ਤੇ ਮਰਾਈ ਆ ਸਵਾਰ ਨੂੰ ਸੱਦ ਕੇ ਬਹਿੜਾ ਇੱਕ ਥਾਂ ਤੋਂ ਬੜਾ ਚੰਗਾ ਮੰਗ ਕੇ ਤੇ ਬੜੀ ਸੋਹਣੀ ਥਾਂ ਦੇ ਉੱਤੇ ਫਿਰ ਤੇ ਮਾਰੀ ਪਰ ਰੂਹ ਰਾਜ਼ੀ ਹੋ ਗਿਆ ਨਹੀਂ ਨਹੀਂ ਮਾਸ਼ਾਅੱਲਾ ਬੜੀ ਦੌੜ ਮਾਰੀ ਜੀ ਬਹਿੜੇ ਨੇ ਕਿਹਾ ਵੀ ਭਾਈ ਮੈਨੂੰ ਲੈ ਚੱਲੋ ਜਿੱਥੇ ਜੀ ਕਰਦਾ ਲੈ ਚੱਲੋ
ਤੇ ਤੁਹਾਡੀਆਂ ਦੁਆਵਾਂ ਨਾਲ ਰੱਬ ਨੇ ਸਾਡਾ ਸ਼ੌਕ ਪੂਰਾ ਕੀਤਾ ਤੇ ਹੁਣ ਖੈਰੀ ਸਲਾਮਤੀ ਰਵੇ। ਅਸੀਂ ਕਿਸੇ ਮੈਦਾਨ 'ਚ ਜਾਵਾਂਗੇ ਛੇਤੀ ਪਵੇਂ ਇਨਸ਼ਾਅੱਲਾ ਜੀ ਛੇਤੀ ਜੀ ਖੀਰਿਆਂ ਵਾਲੇ ਖੀਰਿਆਂ 'ਚ ਭੱਜਾਂਗੇ ਜਾ ਕੇ। ਹਾਂ ਖੀਰਿਆਂ 'ਚ ਨਹੀਂ ਜਿੱਥੇ ਦਾ ਜੋੜ ਬਣਦਾ। ਹਾਂਜੀ ਹਾਂਜੀ ਹਜੇ ਕੱਚਾ ਖੀਰਾ ਬੱਚਾ ਹਜੇ ਤੇ ਖੀਰਿਆਂ ਦੇ ਵਿੱਚ ਲੈ ਕੇ ਜਾਵਾਂਗੇ ਰੱਬ ਨੇ ਚਾਹਿਆ ਤੇ। ਚਲ ਹੁਣ ਮਾਸ਼ਾਅੱਲਾ ਤਿਆਰੀ ਹੈ ਜੀ। ਹਾਂ ਮਹਿੰਦੀਆਂ ਮੁੰਦੀਆਂ ਲੱਗੀਆਂ ਫਖਰੇ ਰਹਿਮੇ ਸ਼ਾਹ। ਆ ਫਕਰੇ ਰਹਿਮੇ ਸ਼ਾਹ ਜੀ। ਝੋਲ ਦੇ ਉੱਤੇ ਵੀ ਲਿਖਾਇਆ ਸੀ ਫਖਰੇ ਰਹਿਮੇ ਸ਼ਾਹ। ਅੱਛਾ ਰੱਬ ਭਾਗ ਲਾਵੇ ਜੀ। ਹਾਂ ਦੇਖਣਾ ਉਹ ਛਾਨਣਾ ਰੱਖਿਆ ਹੋਇਆ ਨਾ, ਉਹ ਛਾਨਣਾ ਝੋਲ ਦੇ ਹੇਠ ਪਿਆ। ਇਹ ਮੈਂ ਬਣਾਇਆ ਨਾ ਘੋੜੀ ਵਾਸਤੇ, ਘੋੜੀ ਨੂੰ ਛਾਣ ਕੇ ਤੂੜੀ ਪਾਉਂਦੇ ਆ। ਤੇ ਦੇਖ ਤੂੰ ਸ਼ੌਕ ਦੀ ਗੱਲ ਦੇਖ ਵੀ ਪੰਮਾ ਡੇਲੀ ਛਾਣੀ ਦੀ ਜੀ ਤੂੜੀ। ਟੱਗੇ ਨੂੰ ਛਾਣ ਕੇ ਪਾਉਂਦਾ ਵੀ ਉਹਦੇ ਅੰਦਰ ਮਿੱਟੀ ਨਾ ਜਾਵੇ, ਘੇ ਖਾਂਦਾ ਨਾ ਵੀ ਮਿੱਟੀ ਦਾ ਭੋਰਾ ਨਾ ਚਲਿਆ ਜਾਵੇ। ਇਹ ਗੱਲ ਹੁੰਦੀ ਸ਼ੌਕ ਦੀ। ਅੱਛਾ ਇਹ ਸ਼ੌਕ ਸਾਨੂੰ ਕਰਨੇ ਸੌਖੇ ਆ, ਇਹ ਦਿਲ ਪਸ਼ੌਰੀ ਚਾਚਾ ਬੂਟਿਆ ਨਹੀਂ ਕੋਈ ਕਮਾਈਆਂ ਤਾਂ ਨਹੀਂ ਇਹਦੇ 'ਚ? ਬਿਲਕੁਲ ਇਹ ਜੀ ਦਾ ਆਪਣਾ ਸ਼ੌਕ ਹੈ ਜੀ। ਹੈਂ? ਇਹ ਆਪਣਾ ਸ਼ੌਕ ਆ, ਨਾਲੇ ਦੂਆਂ ਜਾਨਵਰਾਂ ਦੇ ਨਾਲ ਖੜਾ, ਉਹਨਾਂ ਨੂੰ ਪੱਠੇ ਪਾਣੇ, ਇਹਨੂੰ ਵੀ ਪਾਣੇ। ਇਹ ਜਦੋਂ ਫਿਰ ਗਿਆ ਨਾ ਬਾਹਰੋਂ ਡੇਰੇ ਆਏ ਜੀ ਆਂਦੇ ਨੂੰ ਇਹਨੂੰ ਦੇਖਣਾ ਜੀ ਆ ਕੇ ਪਹਿਲੇ ਵੀ ਇਹਨੇ ਪੱਠੇ ਖਾਏ ਨਹੀਂ ਖਾਏ ਜੀ। ਆਪਣਾ ਜੀ ਉਹ ਦਿਲ ਆਪਣਾ ਜਿਵੇਂ ਦਿਲ ਲੱਗਿਆ ਰਹਿੰਦਾ ਜੀ ਬੰਦੇ ਦਾ। ਹਾਂਜੀ ਹਾਂਜੀ ਦਿਲ ਲੱਗਿਆ ਦਿਲ ਲੱਗਿਆ ਰਹਿੰਦਾ ਜੀ ਇਹਦੇ ਨਾਲ। ਦਿਲ ਲਾਣ ਵਾਲੀ ਗੱਲ ਆ ਵੀ ਜਿੱਥੋਂ ਵੀ ਕਿਤੇ ਤੁਸੀਂ ਫਿਰ ਰਹੇ ਆ ਸ਼ੌਕ ਇਹ ਆ। ਹਾਂ ਸ਼ੌਕ ਆ, ਹੋਰ ਬਾਕੀ ਡੰਗਰਾਂ ਨੂੰ ਤਾਂ ਪੱਠੇ ਪੈ ਹੀ ਰਹੇ ਆ। ਪੈ ਰਹੇ। ਹਾਂ ਇਦਾਂ ਸ਼ੌਕ ਹੋਣਾ ਚਾਹੀਦਾ। ਡੇਰਿਆਂ ਦੀ ਰੌਣਕ ਆ ਯਾਰ, ਇਹ ਘੋੜੇ ਹੋ ਗਏ ਢੱਗੇ ਹੋ ਗਏ, ਇਹ ਤਾਂ ਬੜੇ ਸੁਥਰੇ ਸ਼ੌਕ ਆ। ਅੱਛਾ ਇਹ ਬੱਕਰੀਆਂ ਦਾ ਚਾਚਾ ਬੱਕਰੀਆਂ ਦੇਖੀਆਂ ਤੂੰ? ਬੱਕਰੀਆਂ ਵੇਖੀਆਂ ਕਰ ਨਾ ਖੜਾ ਕਰਦਾ ਇੱਕ ਇਹ ਬੱਕਰੀਆਂ ਦਾ ਵੀ ਰੱਖਿਆ ਨਾਲ ਸ਼ੌਕ? ਬੱਕਰੀਆਂ ਦਾ ਜੀ। ਹਾਂ ਹਾਂ ਇਹ ਬੱਕਰੇ ਸਰਦੀ ਕਰਕੇ ਕੋਈ ਲਿੱਸੇ ਹੋ ਗਏ ਜੀ, ਬਿਮਾਰ ਹੋ ਗਏ ਸੀ। ਇਹ ਤਾਂ ਬੜੀ ਰੱਬ ਦੀ ਰਹਿਮਤ ਆ। ਚਲੋ ਲਿੱਸੇ ਹੋ ਗਏ ਖੈਰ ਆ, ਲੋਕਾਂ ਦੇ ਤਾਂ ਮਰੇ ਬਾਬਾ। ਨਹੀਂ ਮਰਨ ਤੋਂ ਬਚ ਗਏ ਜੀ। ਹਾਂ, ਅੱਲਾ ਨੇ ਬਿਮਾਰੀ ਤੋਂ ਕੱਢਦੇ ਜੀ ਇਹ। ਹਾਂ ਤੇ ਜਿਹੜੇ ਬੱਕਰੀ ਦਾ ਸ਼ੌਕ ਆ ਨਾ, ਹਾਂ ਥੋੜਾ ਸਿਆਣੇ ਕਹਿ ਗਿਆ ਤੁਸੀਂ ਇੱਕ ਬੱਕਰੀ ਰੱਖ ਲਓ ਨਾ ਤੇ ਸਾਲ ਬਾਅਦ ਤੁਹਾਨੂੰ ਬੱਕਰਾ ਨਹੀਂ ਮੁੱਲ ਲੈਣਾ ਪਏਗਾ ਕੁਰਬਾਨੀ ਲਈ। ਕਰਦਾ ਘਰ ਦਾ ਜਦੋਂ ਮਰਜੀ ਆਪਣਾ ਬੱਕਰਾ ਇਹ ਅਹਿਮਦ ਦਾ ਸ਼ੌਕ ਹੈ ਜੀ ਇਹ। ਮੁੰਡੇ ਦਾ ਸ਼ੌਕ, ਮੁੰਡੇ ਦਾ ਜੀ ਭਤੀਜਾ ਭਤੀਜਾ ਜੀ। ਹਾਂਜੀ ਚੱਲ ਨਹੀਂ ਚੰਗਾ ਇਹਦੇ ਰੰਗਾ ਸ਼ੌਕ ਕੋਈ ਨਹੀਂ। ਇਦਾਂ ਦਾ ਨਿਆਣਿਆਂ ਨੂੰ ਸ਼ੌਕ ਪਵੇ ਉਹ ਚੰਗਾ, ਨਾਲੇ ਆਪਣੀ ਪੜ੍ਹਾਈ ਕਰਦਾ ਨਾਲ ਨਾਲੇ ਪੜਦਾ ਜੀ। ਜਿਉਂਦੇ ਵਾਸਦੇ ਰਹੋ ਜੀ, ਇਦਾਂ ਹੀ ਰੱਬ ਰੌਣਕ ਲਾਈ ਰੱਖੇ। ਇਨਸ਼ਾਅੱਲਾ ਜੀ। ਅਸੀਂ ਤਾਂ ਬੈੜੇ ਨੂੰ ਮਿਲਾਣਾ ਸੀ, ਨਾਲ ਪੰਮੇ ਨੂੰ ਮਿਲਾਣਾ ਸੀ, ਉਹ ਤੁਹਾਨੂੰ ਮਿਲਾਤਾ, ਫਰਮਾਇਸ਼ ਪੂਰੀ ਕਰ। ਹਾਂਜੀ ਹਾਂ ਠੀਕ ਹੈ ਜੀ। ਦੱਬ ਲਓ ਜੀ ਬਸ।